ਇੱਕ ਪਾਸੇ ਤਾਂ ਸਰਕਾਰ ਨੇ ਉਹਨਾਂ ਨੌਜਵਾਨਾਂ ਦੇ ਮਗਰ ਜਿਸ ਤਰੀਕੇ ਦਾ ਮਾਹੌਲ ਬਣਾਇਆ ਹੋਇਆ, ਉਹਨਾਂ ਦੇ ਮਾਪੇ, ਉਹਨਾਂ ਦੇ ਪਰਿਵਾਰਕ ਮੈਂਬਰ ਬੜਾ ਦੁੱਖ ਭੋਗ ਰਹੇ ਨੇ। ਤੇ ਸਾਡੇ YouTube ਚੈਨਲਾਂ ਨੂੰ ਪਤਾ ਨਹੀਂ ਕੀ ਦਿਖਦਾ ਬਈ ਚੱਕ ਕੇ ਆਪਦੇ ਕੈਮਰੇ ਉਹਦੇ ਘਰਾਂ 'ਚ ਜਾਂਦੇ ਆ ਤੇ ਇਹ ਨਹੀਂ ਦੇਖਦੇ ਵੀ ਜਿਹੜਾ ਸਾਹਮਣੇ ਖੜਾ ਬਜ਼ੁਰਗ ਵਾ ਜਾਂ ਮਾਂ ਆ ਉਸ ਬੰਦੇ ਦੀ ਜਿਹਦੇ ਮਗਰ ਪੁਲਿਸ ਪਈ ਹੋਈ ਆ, ਉਹਦੀ ਮਨੋ ਅਵਸਥਾ ਕਿਹੋ ਜਿਹੀ ਹੈ। ਜਿਨ੍ਹਾਂ ਮਾਪਿਆਂ ਦਾ ਨੌਜਵਾਨ ਪੁੱਤ ਗੋਲੀਆਂ ਨਾਲ ਵਿੰਨ੍ਹਤਾ, ਉਹਨਾਂ ਨੂੰ ਇਹ ਸਵਾਲ ਪੁੱਛਣ ਦਾ ਕੀ ਮਤਲਬ ਵੀ ਤੁਹਾਨੂੰ ਕੀ ਮਹਿਸੂਸ ਹੁੰਦਾ? ਜਦੋਂ ਕੋਈ ਹੋਰ ਮਸਲਾ ਹੁੰਦਾ, ਇਹ YouTube ਚੈਨਲ ਜਿਹੜੇ ਨੇ ਇਹ ਹਾਲ ਦਹਾਈ ਪਾ ਦਿੰਦੇ ਆ, 24 ਘੰਟੇ ਪੀਂ ਪਾਂ ਲਾਈ ਰੱਖਦੇ ਆ। ਪਰ ਇਹ ਇਸ ਈਸਾਈਆਂ ਵਾਲੀ ਕੀਤੀ, ਈਸਾਈਆਂ ਵੱਲੋਂ, ਪਾਦਰੀਆਂ ਵੱਲੋਂ ਕੀਤੀ, ਪਾਸਟਰਾਂ ਵੱਲੋਂ ਕੀਤੀ ਬੇਅਦਬੀ ਵੱਲ ਬਿਲਕੁਲ ਇਹਨਾਂ ਦਾ ਧਿਆਨ ਨਹੀਂ। ਇਹਨਾਂ ਨੂੰ ਭਾਈ ਅਮਰਤਪਾਲ ਸਿੰਘ ਅਤੇ ਸਿੱਖ ਨੌਜਵਾਨਾਂ ਦੇ ਖਿਲਾਫ ਲਿਖਣ ਅਤੇ ਬੋਲਣ ਦਾ ਇੰਨਾ ਜ਼ਿਆਦਾ ਸਵਾਦ ਆਉਂਦਾ, ਇੰਨਾ ਆਨੰਦ ਆਉਂਦਾ ਵੀ ਹਰ ਰੋਜ਼ ਲੰਬਾ ਚੌੜਾ ਕੁਛ ਨਾ ਕੁਛ ਉਹਦੇ ਉੱਤੇ ਪ੍ਰੋਗਰਾਮ ਕਰਦੇ ਆ ਤੇ ਲੋਕਾਂ ਨੂੰ ਭੜਕਾਉਂਦੇ ਆ ਵੀ ਇਹ ਬੰਦੇ ਬੜੇ ਭੈੜੇ ਨੇ, ਬੜੇ ਮਾੜੇ। ਪੰਜਾਬ ਦੇ ਵਿੱਚ ਪੰਥਕ ਮੁਰਕੇ ਦੇ ਵਿੱਚ ਤੇ ਆਪਦੇ ਆਪ ਨੂੰ ਕੌਮ ਦਾ ਸਭ ਤੋਂ ਵੱਡਾ ਦਰਦ ਰੱਖਣ ਵਾਲਾ ਬਣਾ ਕੇ ਜਦੋਂ ਇਹ ਲੋਕ ਹਰ ਉਸ ਵਿਅਕਤੀ ਨੂੰ, ਹਰ ਉਸ ਧਿਰ ਨੂੰ ਭੰਡਦੇ ਆ ਜਿਹੜੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ, ਤਾਂ ਫਿਰ ਸਮਝ ਲੱਗ ਜਾਂਦੀ ਆ ਵੀ ਮੁਰਕੀ ਪੈ ਚੁੱਕੀ। ਕਿਹੜੀ ਖਬਰ ਚੱਕਣੀ ਆ, ਕਿਹੜੀ ਦਬਾਉਣੀ ਆ, ਕਿਹੜੀ ਗੱਲ ਦੀ ਚਰਚਾ ਕਰਨੀ ਆ ਤੇ ਕਿਹੜੀ ਛੱਡ ਦੇਣੀ ਆ, ਇਹ ਸਾਰਾ ਕੁਝ ਏਜੰਡੇ ਜਿਹੜੇ ਨੇ ਉਹ ਸੈੱਟ ਕੀਤੇ ਜਾਂਦੇ ਨੇ। ਜਿਹੜੀਆਂ ਜਥੇਬੰਦੀਆਂ, ਜਿਹੜੀਆਂ ਤਾਕਤਾਂ, ਜਿਹੜੀਆਂ ਸ਼ਖਸੀਅਤਾਂ ਭਾਈ ਅਮਰਤਪਾਲ ਸਿੰਘ ਦੇ ਸਰਗਰਮ ਹੋਣ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਹਰ ਮੌਕੇ ਆਪਦੀ ਹਾਜ਼ਰੀ ਲਵਾਉਂਦੇ ਰਹੇ ਨੇ, ਉਹਨਾਂ ਸਾਰਿਆਂ ਦਾ ਬੇਸ਼ੱਕ ਪਿਛਲੇ ਦਿਨਾਂ ਦੇ ਵਿੱਚ ਸਾਡੇ ਕੁਝ ਭਾਵਕ ਹੋਏ ਸਿੱਖ ਵੀਰਾਂ ਨੇ ਉਹਨਾਂ ਦੇ ਪ੍ਰਤੀ ਨਾਵਾਚਕ ਟਿੱਪਣੀਆਂ ਕੀਤੀਆਂ ਨੇ। ਉਹਨਾਂ ਸਾਰੇ ਨੌਜਵਾਨਾਂ ਨੂੰ ਜਿਹੜੇ ਇਸ ਵੇਲੇ ਕਹਿੰਦੇ ਨੇ ਕਿ ਸਾਨੂੰ ਠੀਕ ਆ ਜੀ, ਤੁਸੀਂ ਜਿੰਨਾ ਕੁ ਪੜਾਉਣਾ ਸੀ ਪੜਾਤਾ, ਜਿੰਨਾ ਸਿਖਾਉਣਾ ਸੀ ਸਿਖਾਤਾ, ਹੁਣ ਅਸੀਂ ਆਪਦੇ ਹਿਸਾਬ ਦੇ ਨਾਲ ਅੱਗੇ ਸਰਗਰਮੀ ਕਰਨੀ ਆ, ਤਾਂ ਇਹ ਕੋਈ ਮਾੜੀ ਗੱਲ ਵੀ ਨਹੀਂ। ਪਰ ਆਪਾਂ ਉਹਨਾਂ ਸਾਰਿਆਂ ਨੂੰ ਇੱਕਦਮ ਰੱਦ ਨਾ ਕਰੀਏ। ਜਿਹੜਾ ਕੁਝ ਦੇ ਸਕੇ ਨੇ ਉਹਦੇ ਲਈ ਉਹਦਾ ਧੰਨਵਾਦ ਕਰੀਏ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 18 ਮਾਰਚ ਨੂੰ ਜਦੋਂ ਸਿੱਖ ਨੌਜਵਾਨਾਂ ਦੇ ਮਗਰ ਪੰਜਾਬ ਪੁਲਿਸ ਪਈ, ਦਿੱਲੀ ਦੀਆਂ ਏਜੰਸੀਆਂ ਪਈਆਂ, ਜਦੋਂ ਪੰਜਾਬ ਦੇ ਵਿੱਚ ਇੰਟਰਨੈਟ ਬੰਦ ਕੀਤਾ ਤੇ ਬਹੁਤ ਜ਼ਿਆਦਾ ਹਫੜਾ ਦਫੜੀ ਵਾਲਾ ਮਾਹੌਲ ਬਣਿਆ ਹੋਇਆ ਸੀ। ਉਹਨਾਂ ਦਿਨਾਂ ਦੇ ਵਿੱਚ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਵੀ ਉਸ ਗੱਲ ਦੀ ਚਰਚਾ ਕੀਤੀ ਸੀ ਤੇ ਆਲੇ ਦੁਆਲੇ ਹੋਰ ਭਾਈਚਾਰੇ ਦੇ ਵਿੱਚ ਵੀ ਇਸ ਗੱਲ ਦੇ ਉੱਤੇ ਕਾਫੀ ਚਿੰਤਾ ਜਾਂ ਚਰਚਾ ਹੋਈ ਕਿ ਜਿਹੜੇ ਆ ਸਾਡੇ YouTube ਚੈਨਲਾਂ ਵਾਲੇ ਪੱਤਰਕਾਰ ਭਰਾ ਨੇ ਸਾਡੇ, ਇੱਕ ਪਾਸੇ ਤਾਂ ਸਰਕਾਰ ਨੇ ਉਹਨਾਂ ਨੌਜਵਾਨਾਂ ਦੇ ਮਗਰ ਜਿਸ ਤਰੀਕੇ ਦਾ ਮਾਹੌਲ ਬਣਾਇਆ ਹੋਇਆ, ਉਹਨਾਂ ਦੇ ਮਾਪੇ, ਉਹਨਾਂ ਦੇ ਪਰਿਵਾਰਕ ਮੈਂਬਰ ਬੜਾ ਦੁੱਖ ਭੋਗ ਰਹੇ ਨੇ। ਤੇ ਸਾਡੇ YouTube ਚੈਨਲਾਂ ਨੂੰ ਪਤਾ ਨਹੀਂ ਕੀ ਦਿਖਦਾ ਬਈ ਚੱਕ ਕੇ ਆਪਦੇ ਕੈਮਰੇ ਉਹਦੇ ਘਰਾਂ 'ਚ ਜਾਂਦੇ ਆ ਤੇ ਇਹ ਨਹੀਂ ਦੇਖਦੇ ਵੀ ਜਿਹੜਾ ਸਾਹਮਣੇ ਖੜਾ ਬਜ਼ੁਰਗ ਵਾ ਜਾਂ ਮਾਂ ਆ ਉਸ ਬੰਦੇ ਦੀ ਜਿਹਦੇ ਮਗਰ ਪੁਲਿਸ ਪਈ ਹੋਈ ਆ, ਉਹਦੀ ਮਨੋ ਅਵਸਥਾ ਕਿਹੋ ਜਿਹੀ ਹੈ। ਤੇ ਆਪਦਾ ਹੀ ਘੁੱਗੂ ਦੱਬੀ ਰੱਖਦੇ ਆ। ਤੇ ਸਵਾਲ ਜੇ ਤਾਂ ਕੋਈ ਚੱਜ ਹਾਲ ਦਾ ਜਿਹੜਾ ਸੰਬੰਧ ਰੱਖਦਾ ਸਵਾਲ ਆ ਉਹ ਹੋਵੇ, ਐਡੇ ਬੇਲੋੜੇ ਤੇ ਬੇਕਾਰ ਸਵਾਲ ਕਰ ਰਹੇ ਆ। ਤੇ ਇਸ ਗੱਲ ਦੇ ਉੱਤੇ ਕਾਫੀ ਉਦੋਂ ਚਰਚਾ ਹੋਈ ਸੀ ਤੇ ਜਦੋਂ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਉਸ ਮਸਲੇ ਨੂੰ ਛੋਹਿਆ ਤਾਂ ਸਾਨੂੰ ਵੀ ਬਹੁਤ ਸਾਰੇ ਭੈਣਾਂ ਭਰਾਵਾਂ ਨੇ ਕਿਹਾ ਕਿ ਤੁਸੀਂ ਬਿਲਕੁਲ ਠੀਕ ਗੱਲ ਕਰ ਰਹੇ ਹੋ, ਇਹਨਾਂ YouTube ਚੈਨਲਾਂ ਵਾਲਿਆਂ ਨੂੰ ਸਮਝ ਹੋਣੀ ਚਾਹੀਦੀ ਹੈ। ਸਾਡਾ ਉਦੋਂ ਵੀ ਭਾਵ ਇਹੀ ਸੀਗਾ ਕਿ ਜਿਹੜੇ ਅਖਬਾਰਾਂ ਦੇ ਪੱਤਰਕਾਰ ਸੀ ਨਾ, ਹੁਣ ਤਾਂ YouTube ਚੈਨਲ ਜ਼ਿਆਦਾ ਆ ਗਏ ਆ, ਤੇ ਉਦੋਂ ਅਖਬਾਰਾਂ ਦੇ ਪੱਤਰਕਾਰ ਜਦੋਂ ਕਿਸੇ ਸ਼ਖਸੀਅਤ ਕੋਲੇ, ਕਿਸੇ ਬੰਦੇ ਕੋਲ ਜਾਂਦੇ ਸੀ ਜਿਹਦੀ ਖਬਰ ਉਹਨਾਂ ਨੇ ਕਰਨੀ ਹੁੰਦੀ ਸੀ, ਤਾਂ ਉੱਥੇ ਜਾ ਕੇ ਸਾਰੀ ਉਹ ਨੋਟਿਸ ਆਪਦੇ ਬਣਾ ਲੈਂਦੇ ਸੀ, ਫਿਰ ਆਪਦੀ ਖਬਰ ਤਿਆਰ ਕਰਦੇ ਸੀ ਤੇ ਉਹ ਖਬਰ ਫਿਰ ਜਾਣੀ ਐਡੀਟਰ ਕੋਲੇ, ਤੇ ਐਡੀਟਰ ਨੇ ਕਾਫੀ ਸਬ ਐਡੀਟਰਾਂ ਨੇ ਜਾ ਕੇ ਜਦੋਂ ਉਹਦੇ ਘਰ ਖਬਰ ਛਪਣੀ, ਉਹਦੇ ਵਿੱਚ ਛਪੀ ਹੋਈ ਖਬਰ ਨੂੰ ਪੜ੍ਹਨ ਤੋਂ ਬਾਅਦ ਕਿਸੇ ਨੂੰ ਦੁੱਖ ਜਾਂ ਨਹੀਂ ਸੀ ਹੁੰਦਾ। ਜਿਹਦੇ ਨਾਲ ਗੱਲਬਾਤ ਪੱਤਰਕਾਰ ਕਰਕੇ ਗਏ ਹੁੰਦੇ ਸੀ ਉਹਨੂੰ ਵੀ, ਤੇ ਜਿਹੜੇ ਦੇਖਦੇ ਸੀ ਦੂਰ, ਜਿਹੜੇ ਬੈਠ ਖਬਰ ਤੋਂ ਬਾਅਦ ਰਾਏ ਬਣਾਉਂਦੇ ਸੀ, ਉਹਨਾਂ ਨੂੰ ਵੀ ਤਕਲੀਫ ਨਹੀਂ ਸੀ ਹੁੰਦੀ। ਪਰ ਹੁਣ ਕੀ ਆ ਵੀ ਇਹ ਜਿਹੜੇ YouTube ਚੈਨਲਾਂ ਵਾਲੇ ਆ, ਇਹ ਨਾਲ ਦੀ ਨਾਲ ਜਿਹੜਾ ਸਵਾਲ ਪੁੱਛਿਆ ਜਾ ਰਿਹਾ ਹੁੰਦਾ ਲੋਕਾਂ ਨੇ ਦੇਖਣਾ ਹੁੰਦਾ, ਖਾਸ ਤੌਰ ਦੇ ਉੱਤੇ ਜਿਹਦੇ ਤੋਂ ਸਵਾਲ ਪੁੱਛਿਆ ਜਾ ਰਿਹਾ ਹੁੰਦਾ ਉਹਦੇ ਤੋਂ। ਹੁਣ ਹਰੇਕ ਬੰਦੇ ਦੀ ਉਹੋ ਜਿਹੀ ਸੋਚ ਸਮਝ ਨਹੀਂ ਹੋ ਸਕਦੀ। ਜਿਵੇਂ ਅਸੀਂ ਆ, ਮੈਂ ਇੱਥੇ ਬੈਠਾ, ਹੋ ਸਕਦਾ ਮੇਰੇ ਭਰਾ ਦੀ,
ਮੇਰੇ ਮਾਂ ਦੀ ਜਾਂ ਹੋਰ ਪਰਿਵਾਰਕ ਮੈਂਬਰਾਂ ਦੀ ਇਸ ਤਰੀਕੇ ਦੀ ਸੋਚ ਨਾ ਹੋਵੇ ਜਦੋਂ ਕਿ ਉਹਨੂੰ ਪੱਤਰਕਾਰ ਇੱਕ ਇਹ ਪੁਲਿਸ ਦੇ ਇਉਂ ਆ ਜਿਵੇਂ ਕਿਸੇ CIA ਸਟਾਫ ਦੇ ਵਿੱਚ ਕੋਈ DSP SSP ਕਿਸੇ ਨੂੰ ਘੇਰ ਕੇ ਪੁੱਛ ਰਿਹਾ ਹੋਵੇ। ਬਹੁਤ ਕਰਕਸ਼ ਤੇ ਬੜੇ ਤਲਖ ਲਹਿਜੇ ਚ ਚੀਕਾਂ ਜਿਹੀਆਂ ਮਾਰ ਮਾਰ ਕੇ, ਪਤਾ ਨਹੀਂ ਕਿੱਥੋਂ ਇਹਨਾਂ ਨੂੰ ਇਹ ਸਟਾਈਲ ਕਿਹਨੇ ਇਹਨਾਂ ਨੂੰ ਸਿਖਾਇਆ। ਤੇ ਸਵਾਲ ਵੀ ਕਈ ਏਡੇ ਕਟੱਡੇ ਪੁੱਛਦੇ ਆ। ਜਦੋਂ ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ ਉਹਨਾਂ ਦਿਨਾਂ ਦੇ ਵਿੱਚ ਵੀ ਉਹਦੇ ਮਾਪਿਆਂ ਨੂੰ ਪੁੱਛੀ ਜਾਣ ਵੀ ਤੁਹਾਨੂੰ ਕੀ ਮਹਿਸੂਸ ਹੁੰਦਾ। ਹੁਣ ਜਿਨ੍ਹਾਂ ਮਾਪਿਆਂ ਦਾ ਨੌਜਵਾਨ ਪੁੱਤ ਗੋਲੀਆਂ ਨਾਲ ਵਿੰਨਤਾ, ਉਹਨਾਂ ਨੂੰ ਇਹ ਸਵਾਲ ਪੁੱਛਣ ਦਾ ਕੀ ਮਤਲਬ ਵੀ ਤੁਹਾਨੂੰ ਕੀ ਮਹਿਸੂਸ ਹੁੰਦਾ। ਕਿਸੇ ਤਰੀਕੇ ਨਾਲ, ਕਿਸੇ ਸਲੀਕੇ ਨਾਲ, ਕਿਸੇ ਲਹਿਜੇ ਨਾਲ ਕੋਈ ਗੱਲ ਦਾ ਮਤਲਬ ਹੁੰਦਾ ਪੁੱਛਣ ਦਾ। ਸੋ ਅਸਲ ਵਿੱਚ ਗੱਲ ਇਹ ਹੈਗੀ ਆ ਕਿ ਇਹ ਨੌਜਵਾਨ ਬੱਚੇ ਬੱਚੀਆਂ ਸਮਾਜ ਵਿਗਿਆਨ ਨੂੰ ਨਹੀਂ ਸਮਝਦੇ, ਮਨੋਵਿਗਿਆਨ ਨੂੰ ਨਹੀਂ ਸਮਝਦੇ, ਦੁਨੀਆ ਦੇ ਵਿੱਚ ਵਿਚਰਨਾ ਕਿਵੇਂ ਨਹੀਂ ਇਹਨਾਂ ਨੂੰ ਆਇਆ। ਸਕੂਲਾਂ ਕਾਲਜਾਂ 'ਚ ਪੜ੍ਹਦੇ ਸੀ, ਪੜ੍ਹਦੇ ਪੜ੍ਹਾਉਂਦਿਆਂ ਨੂੰ ਉੱਥੇ ਜਿਹਨੇ ਦੇਖਿਆ ਵੀ ਚਾਰ ਗੱਲਾਂ ਵੱਧ ਆਉਂਦੀਆਂ ਨੇ, ਉਹਨੇ ਦੇਖਿਆ ਵੀ ਕਿਸੇ ਚੈਨਲ ਵਾਲੇ ਨਾਲ ਗੱਲ ਕਰ ਲਈਏ ਆਪਾਂ, ਹੁਣ ਪੜ੍ਹਾਈ ਬਹੁਤ ਕਰ ਲਈ ਆ ਤੇ ਠਾਹ ਦੇਣੇ ਉਹਨਾਂ ਨੇ 10-20 ਹਜ਼ਾਰ ਰੁਪਏ ਤੇ ਰੱਖੇ। ਤੇ ਇਹ ਮੁੰਡੇ ਕੁੜੀਆਂ ਹੈ ਭਾਵੇਂ ਸਾਡੇ ਪੰਜਾਬ ਦੇ ਨੇ, ਤੇ ਇਹੀ ਬੱਚੇ ਜਿਹੜੇ ਨੇ ਸਾਡੇ ਛੋਟੇ ਵੱਡੇ ਭੈਣ ਭਰਾ ਜਦੋਂ ਹੁਣ ਪੱਤਰਕਾਰ ਬਣ ਕੇ YouTube ਚੈਨਲਾਂ ਦੇ ਰਿਪੋਰਟਰ ਬਣ ਕੇ ਜਦੋਂ ਘਰਾਂ 'ਚ ਜਾਂਦੇ ਨੇ, ਲੋਕਾਂ ਨਾਲ ਗੱਲ ਕਰਦੇ ਨੇ, ਉੱਥੇ ਬਹੁਤੀ ਵਾਰ ਬਹੁਤ ਜ਼ਿਆਦਾ ਔਖੀ ਜਿਹੜੀ ਆ ਗਲਤ ਸਥਿਤੀ ਆ, ਗੜਬੜ ਵਾਲੀ ਸਥਿਤੀ ਆ, ਉਹ ਪੈਦਾ ਕਰ ਬਹਿੰਦੇ। ਫਿਰ ਇਹਨਾਂ ਨੂੰ ਆਪਦੇ ਆਪ ਤੇ ਉਹ ਹੰਕਾਰ ਜਿਹਾ ਬੜਾ ਵੀ ਅਸੀਂ ਬੜੇ ਸਿਆਣੇ ਆ, ਸਾਨੂੰ ਕੋਈ ਰੋਕੇ ਨਾ, ਕੋਈ ਟੋਕੇ ਨਾ, ਸੁਣਦੇ ਵੀ ਹੈ ਨਹੀਂ ਕਿਸੇ ਦੀ। ਤੋਂ ਇਸ ਗੱਲਬਾਤ ਬਾਰੇ ਸਾਨੂੰ ਜਾਂ ਸਾਡੇ ਵਰਗੇ ਹੋਰ ਸਾਰਿਆਂ ਨੂੰ ਬੜੀ ਤਕਲੀਫ ਉਦੋਂ ਮਹਿਸੂਸ ਹੋਈ ਜਦੋਂ ਇੱਕ ਪਾਸੇ ਤਾਂ ਕੇਂਦਰ ਤੇ ਪੰਜਾਬ ਦੀ ਸਰਕਾਰ ਨੇ 18 ਮਾਰਚ ਤੋਂ ਸਿੱਖ ਨੌਜਵਾਨਾਂ ਦੇ ਮਗਰ ਪੈ ਕੇ ਜੋ ਮਾਹੌਲ ਸਿਰਜਿਆ ਉਹ ਬੜਾ ਖਤਰਨਾਕ ਸੀ। ਦੂਜੇ ਪਾਸੇ ਉਹਨਾਂ ਦਿਨਾਂ 'ਚ ਉਹਨਾਂ ਦੇ ਮਾਪਿਆਂ ਨੂੰ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੇਲੋੜੇ, ਬੇਕਾਰ ਤੇ ਭੜਕਾਊ ਜੇ ਪੁੱਠੇ ਸਿੱਧੇ ਜਿਹੇ ਸਵਾਲ ਪੁੱਛ ਕੇ ਉਹਨਾਂ ਨੂੰ ਇਹ ਤੰਗ ਕਰੀ ਜਾਂਦੇ ਸੀ। ਤੇ ਜਦੋਂ ਉਹਨਾਂ ਸਵਾਲਾਂ ਦੇ ਜਵਾਬ ਜਾਂ ਉਹਨਾਂ ਗੱਲਾਂ ਨੂੰ ਟਾਈਟਲ ਬਣਾ ਕੇ ਭੜਕਾਊ ਜੇ ਲਹਿਜੇ ਵਿੱਚ ਇਹ ਆਪਦੇ YouTube ਚੈਨਲਾਂ ਦੇ ਉੱਤੇ ਪੋਸਟ ਕਰਦੇ ਸੀ ਤਾਂ ਲੋਕਾਂ ਨੂੰ ਬੜੀ ਖਿਝ ਆਉਂਦੀ ਸੀ। ਕਈਆਂ ਨੇ ਆਪਸ ਵਿੱਚ ਹੀ ਗੱਲ ਕਰਦਿਆਂ ਨੇ ਜਾਂ ਕਿਸੇ ਸੰਬੰਧਿਤ ਬੰਦੇ ਨੂੰ ਕਹਿ ਕੇ ਵੀ ਯਾਰ ਉਹਨਾਂ ਦੇ ਮਾਪਿਆਂ ਨੂੰ ਕਹੋ ਜਦੋਂ ਇਹ ਪੱਤਰਕਾਰ ਆਉਂਦੇ ਆ ਚੈਨਲ ਵਾਲੇ, ਇਹਨਾਂ ਨਾਲ ਗੱਲ ਹੀ ਨਾ ਕਰਿਆ ਕਰੋ। ਹੁਣ ਪਰ ਗੱਲ ਕੀਤੇ ਬਗੈਰ ਤਾਂ ਰਿਹਾ ਜਾ ਨਹੀਂ ਸਕਦਾ, ਸਰਦਾ ਵੀ ਹੈ ਨਹੀਂ ਕਿਉਂਕਿ ਗੱਲ ਲੋਕਾਂ ਤੱਕ ਕਨਵੇ ਕਰਨੀ ਹੈ। ਪਰ ਇਹ ਵੀ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਵੀ ਅਸੀਂ ਕੋਈ ਗੱਲ ਸਮਝੇ ਬਗੈਰ ਹੀ ਪੁੱਠੇ ਸਿੱਧੇ ਸਵਾਲ ਕਰੀ ਜਾਈਏ। ਸੋ ਉਹਨਾਂ ਦਿਨਾਂ ਦੇ ਵਿੱਚ ਜਦੋਂ ਅਸੀਂ ਗੱਲ ਛੇੜੀ ਸੀ ਉਦੋਂ ਬਹੁਤ ਸਾਰੇ ਭੈਣ ਭਰਾਵਾਂ ਨੂੰ ਤਾਂ ਸਮਝ ਲੱਗ ਗਿਆ ਸੀ ਸਾਡਾ ਪੱਖ, ਪਰ ਜਿਨ੍ਹਾਂ ਨੂੰ ਨਹੀਂ ਸਮਝ ਲੱਗਿਆ ਸੀ ਉਹਨਾਂ ਲਈ ਅਸੀਂ ਗੱਲ ਅੱਜ ਥੋੜੀ ਜਿਹੀ ਹੋਰ ਕਰਨੀ ਚਾਹੁੰਦੇ ਆ। ਵੀ ਪਿਛਲੇ ਦਿਨਾਂ ਦੇ ਵਿੱਚ ਗੋਲੇਵਾਲਾ ਪਿੰਡ ਦੇ ਵਿੱਚ ਇੱਕ ਬੇਅਦਬੀ ਹੋਈ ਆ ਜਿਹਦੇ ਵਿੱਚ ਦੋ ਜਿਹੜੇ ਈਸਾਈ ਪਾਸਟਰ ਨੇ ਉਹ ਫੜੇ ਗਏ ਤੇ ਉਹਨਾਂ ਦੇ ਵਿੱਚੋਂ ਉਹਨਾਂ ਨੇ ਜੇਲ੍ਹ 'ਚ ਜਦੋਂ ਗਏ ਨੇ ਉੱਥੇ ਆਪਦੇ ਉੱਤੇ ਇੱਕ ਨੇ ਆਪਦੇ ਆਪ ਨੂੰ ਮਾਰਨ ਦੀ ਖੇਡ ਜੀ ਵੀ ਖੇਡੀ ਆ। ਉਹ ਪਤਾ ਨਹੀਂ ਅਸਲੀ ਆ ਗੱਲ ਕਿ ਨਕਲੀ ਆ, ਪਰ ਉਹ ਕਾਫੀ ਰੌਲਾ ਜਿਹਾ ਪਿਆ ਹੋਇਆ। ਹੁਣ ਗੱਲ ਇਹ ਆ, ਪਹਿਲੀ ਤਾਂ ਸਾਨੂੰ ਇਹ ਨਹੀਂ ਸਮਝ ਆਈ ਵੀ ਜਦੋਂ ਕੋਈ ਹੋਰ ਮਸਲਾ ਹੁੰਦਾ ਇਹੀ YouTube ਚੈਨਲ ਜਿਹੜੇ ਨੇ ਇਹ ਹਾਲ ਦਹਾਈ ਪਾ ਦਿੰਦੇ ਆ, 24 ਘੰਟੇ ਪੀ ਪਾ ਲਾਈ ਰੱਖਦੇ ਆ। ਤੇ ਆਹ ਜਿਹੜਾ ਏਡਾ ਵੱਡਾ ਕਾਂਡ ਵਾਪਰਿਆ ਉਧਰ ਇਹਨਾਂ ਨੇ ਕੋਈ ਗੱਲ, ਕੋਈ ਸੁਣਵਾਈ ਨਹੀਂ ਕੀਤੀ। ਹਾਲਾਂਕਿ ਬੇਅਦਬੀ ਇਸ ਤੋਂ ਬਿਨਾਂ ਗੁਰਦਾਸਪੁਰ ਜ਼ਿਲ੍ਹੇ 'ਚ ਇੱਕ ਹੋਰ ਹੋ ਗਈ, ਪਰ ਇਹ ਇਸ ਈਸਾਈਆਂ ਵਾਲੀ ਕੀਤੀ, ਈਸਾਈਆਂ ਵੱਲੋਂ, ਪਾਦਰੀਆਂ ਵੱਲੋਂ ਕੀਤੀ, ਪਾਸਟਰਾਂ ਵੱਲੋਂ ਕੀਤੀ ਬੇਅਦਬੀ ਵੱਲ ਬਿਲਕੁਲ ਇਹਨਾਂ ਦਾ ਧਿਆਨ ਨਹੀਂ। ਤੁਸੀਂ ਸਾਰੇ ਧਿਆਨ ਦੇ ਕੇ ਇਸ ਗੱਲ ਨੂੰ ਨੋਟਿਸ ਕਰ ਸਕਦੇ ਹੋ। ਉਸ ਤੋਂ ਅਗਲੀ ਗੱਲ ਇਹ ਵੀ ਜਦੋਂ ਭਾਈ ਅਮਰਤਪਾਲ ਸਿੰਘ ਜਾਂ ਪਪਲਪ੍ਰੀਤ ਸਿੰਘ ਜਾਂ ABCD ਜਿੰਨੇ ਵੀ ਸਿੱਖ ਨੌਜਵਾਨ ਸੀ, ਇਹਨਾਂ ਦੇ ਮਾਪਿਆਂ ਕੋਲ ਜਾ ਕੇ ਇਹਨਾਂ ਨੂੰ ਪੁੱਠੇ ਸਿੱਧੇ ਭੜਕਾਊ ਤੇ ਨਲਾਇਕੀ ਭਰੇ ਸਵਾਲ ਜਿਹੜੇ ਪੁੱਛ ਕੇ ਉਹਨਾਂ ਨੂੰ ਤੰਗ ਕਰਕੇ ਆਪਦਾ ਨਜ਼ਾਰੇ ਲੈ ਜਾ ਸਕਦੇ ਆ, ਇਹ ਨਜ਼ਾਰੇ ਹੀ ਲੈਂਦੇ ਫਿਰਦੇ ਆ ਬੜੇ ਦਿਨਾਂ ਚੋਂ, ਕਿਉਂਕਿ ਇਹਨਾਂ ਨੂੰ ਲਾਇਸੈਂਸ ਮਿਲ ਗਿਆ ਨਾ ਵੀ ਮੇਰੇ ਤੇ ਪ੍ਰੈਸ ਦਾ ਕਾਰਡ ਬਣਿਆ ਹੈ ਜਿਹਨੂੰ ਮੈਂ ਮਰਜ਼ੀ ਜੋ ਮਰਜ਼ੀ ਕਰਾਂ। ਸੋ ਇਹ ਜਿਹੜੇ ਸਾਡੇ ਸੱਜਣ ਨੇ ਇਹਨਾਂ ਨੂੰ ਹੁਣ ਕਾਹਤੋਂ ਨਹੀਂ ਚੇਤਾ ਆਇਆ ਵੀ ਅਸੀਂ ਜਾ ਕੇ ਉਹ ਜਿਹੜੇ ਦੋਨੇ ਈਸਾਈ ਪਾਦਰੀ ਆ ਉਹਨਾਂ ਦੇ ਘਰਦਿਆਂ ਨੂੰ, ਉਹਨਾਂ ਦੇ ਘਰ ਵਾਲੀਆਂ ਨੂੰ, ਬੱਚਿਆਂ ਨੂੰ, ਮਾਪਿਆਂ ਨੂੰ ਪੁੱਛੀਏ ਬਈ ਜੀ ਤੁਹਾਡੇ ਪਰਿਵਾਰ ਦੇ ਮੈਂਬਰ ਨੇ, ਈਸਾਈ ਆ, ਉਹ ਪਾਸਟਰ ਆ, ਉਹ ਜ਼ਿੰਮੇਵਾਰ ਆ ਈਸਾਈ ਭਾਈਚਾਰੇ 'ਚ, ਉਹਨੇ ਸਾਡੇ ਇਸ਼ਟ ਦੀ ਬੇਅਦਬੀ ਕੀਤੀ ਆ ਸਿੱਖਾਂ ਦੀ, ਤੇ ਤੁਹਾਨੂੰ ਦੱਸੋ ਹੁਣ ਵੀ ਤੁਸੀਂ, ਤੁਹਾਡਾ ਕੀ ਮਤਲਬ ਆ, ਤੁਸੀਂ ਇਹ ਕਿਉਂ ਕਰੋਗੇ? ਕਿਉਂ ਜਾ ਕੇ ਉਹਨਾਂ ਦੇ ਘਰਾਂ ਦੇ ਵਿੱਚ ਆਪਦੇ ਇਹ ਜਿਹੜੇ ਹੈਗੇ ਆ ਕੈਮਰੇ ਤੇ ਜਿਹੜੀਆਂ ਇਹਨਾਂ ਕੋਲੇ ਮਾਈਕ ਨੇ ਇਹ ਲੈ ਕੇ ਉਹਦੇ ਕੋਲੇ ਕਿਉਂ ਨਹੀਂ ਗਏ? ਸ਼ਾਇਦ ਹੁਣ ਜਿਹੜੇ ਬੰਦਿਆਂ ਨੂੰ ਉਦੋਂ ਸਮਝ ਨਹੀਂ ਆਈ ਸੀ ਅੱਜ ਸਮਝ ਆ ਜੂ। ਸੋ ਅਸੀਂ ਬੜੇ ਸਪਸ਼ਟ ਹਾਂ ਕਿ ਇਹਨਾਂ ਵਿੱਚੋਂ ਬਹੁਤਿਆਂ ਨੂੰ ਕਿਸੇ ਨਾ ਕਿਸੇ ਪਾਸਿਓਂ ਕੋਈ ਪੰਪ ਮਾਰਿਆ ਜਾਂਦਾ
ਕੋਈ ਉਂਗਲ ਦਿੱਤੀ ਜਾਂਦੀ ਆ ਕਿ ਸਿੱਖਾਂ ਦਾ ਜਲੂਸ ਕੱਢੋ, ਤੇ ਜਲੂਸ ਕੱਢਣ ਦੇ ਲਈ ਕੀ ਆ, ਇਹੋ ਜਿਹਾ ਬੰਦਾ ਫੜ ਲਓ ਜਿਹਨੂੰ ਸਮਝ ਘੱਟ ਵਾ ਗੱਲ ਦੀ, ਕਿਉਂਕਿ ਹਰ ਇੱਕ ਬੰਦੇ ਨੂੰ ਹਰ ਇੱਕ ਗੱਲ ਸਮਝ ਨਹੀਂ ਹੋ ਸਕਦੀ, ਜਾਂ ਕਈ ਵਿਸ਼ੇ ਇਹੋ ਜਿਹੇ ਹੁੰਦੇ ਨੇ। ਹੁਣ ਅਸੀਂ ਸਾਰੀ ਗੱਲਾਂ ਤਾਂ ਜਾਣਦੇ ਨਹੀਂ ਹੋਵਾਂਗੇ, ਕੋਈ ਇਹੋ ਜਿਹਾ ਵਿਸ਼ਾ ਜਿਹਦੀ ਸਾਨੂੰ ਸਮਝ ਨਹੀਂ। ਸੋ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਪੱਤਰਕਾਰਾਂ ਨੇ ਐਵੇਂ ਸਿੱਖ ਘਰਾਂ ਦੇ ਵਿੱਚ ਜਾ ਜਾ ਕੇ ਊਲ ਜਲੂਲ ਸਵਾਲ ਪੁੱਛ ਕੇ ਮਾਹੌਲ ਖਰਾਬ ਕੀਤਾ, ਅੱਜ ਉਹ ਪੱਤਰਕਾਰ ਪਤਾ ਨਹੀਂ ਕਿਹੜੀ ਖੁੰਡ 'ਚ ਬੜੇ ਹੋਏ ਨੇ, ਤੇ ਅੱਜ ਉਹਨਾਂ ਦੀ ਲੋੜ ਆ। ਜਿਹੜਾ ਮਰਿੰਡੇ ਗੁਰਦੁਆਰਾ ਕੋਤਵਾਲੀ ਸਾਹਿਬ ਵਾਲਾ ਮਸਲਾ, ਉਹਦੇ ਵਿੱਚ ਵੀ ਇਹਨਾਂ ਦੀ ਕੋਈ ਬਹੁਤੀ ਵਧੀਆ ਕਾਰਗੁਜ਼ਾਰੀ ਨਹੀਂ। ਹੁਣ ਕਈ ਭਰਾ ਸੋਚ ਸਕਦੇ ਆ ਬਈ ਇਹਨਾਂ ਦੇ ਤਾਂ ਸਰਕਾਰ ਨੇ ਸ਼ਿਕੰਜਾ ਕੱਸਤਾ ਸ਼ਾਇਦ ਤਾਂ ਕਰਕੇ, ਪਰ ਇਹੋ ਜਿਹੀ ਗੱਲ ਬਿਲਕੁਲ ਨਹੀਂ ਹੈ। ਇਹਨਾਂ ਨੂੰ ਪੂਰੀ ਖੁੱਲ੍ਹ ਆ। ਅੱਜ ਵੀ ਇਹਨਾਂ ਉਹ ਜਿਹੜਾ ਵਕਤ ਸੀਗਾ, ਉਹ ਦੌਰ ਸੀ, ਉਹ ਲੰਘ ਚੁੱਕਿਆ। ਉਦੋਂ ਪੁਲਿਸ ਨੇ, ਸਰਕਾਰ ਨੇ ਇਹਨਾਂ ਸਾਰਿਆਂ ਨੂੰ ਕਿਸੇ ਖਾਸ ਮਕਸਦ ਲਈ ਕਿ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਨਾਲ ਇਹਨਾਂ ਦੀ ਕੀ ਗੱਲਬਾਤ ਹੁੰਦੀ ਆ ਜਾਂ ਕੀ ਚੱਕਰ ਆ, ਉਹਨਾਂ ਦਾ ਇੱਕ ਮਸਲਾ ਸੀ ਪੁਲਿਸ ਦਾ, ਉਹਨਾਂ ਨੇ ਪੁੱਛਗਿੱਛ ਕਰ ਲਈ, ਉਹ ਨਿਬੜ ਗਏ। ਪਰ ਅੱਜ ਦੀ ਤਰੀਕ 'ਚ ਫ੍ਰੀ ਨੇ ਕਿ ਸਭ ਕੁਝ ਕਰ ਸਕਦੇ ਆ, ਪਰ ਕਰਦੇ ਕਿਉਂ ਨਹੀਂ, ਇਹ ਗੱਲ ਸਮਝਣ ਦੀ ਲੋੜ ਆ। ਜਿਹੜੀ ਗੱਲ ਸਰਦਾਰ ਜਸਪਾਲ ਸਿੰਘ ਢਿੱਲੋਂ ਦੀ ਕਿਤਾਬ ਆ ਨਾ, ਮਾਫ ਕਰਨਾ, ਸਰਦਾਰ ਜਸਪਾਲ ਸਿੰਘ ਜੀ ਦੀ ਕਿਤਾਬ ਆ ਸਿੱਧੂ ਸਾਹਿਬ ਦੀ, ਜਿਹੜੀ ਜੂਨ 84 ਦੀ ਪੱਤਰਕਾਰੀ, ਜਿਵੇਂ ਉਹਦੇ 'ਚ ਦੱਸਿਆ ਗਿਆ ਵੀ ਕਈ ਪੱਤਰਕਾਰ ਇਹੋ ਜਿਹੇ ਸੀਗੇ, ਜਦੋਂ ਇੱਥੇ ਬੱਸ ਕਾਂਡ ਹੋਇਆ ਨਸ਼ਹਿਰੇ ਪਨੂਏ ਕੋਲੇ, ਗੋਲੀ ਨਾਲ ਕੁਝ ਬੰਦੇ ਮਾਰੇ ਗਏ, ਉਹਦੇ ਵਿੱਚ ਇੱਕ ਤੋਮਰ ਨਾਂ ਦੇ ਪੱਤਰਕਾਰ ਦੀ ਕਹਾਣੀ ਆ, ਜਿਹਨੇ ਆਪਦੇ ਮਨੋਂ ਗਪੌੜੇ ਜੋੜ ਜੋੜ ਕੇ ਇਹੋ ਜਿਹੇ ਦਰਦਨਾਕ ਦ੍ਰਿਸ਼ ਚਿੱਤਰੇ ਬਈ ਉਹ ਜਦੋਂ ਉਸ ਕਿਤਾਬ ਦੇ ਵਿੱਚ ਬੰਦਾ ਪੜ੍ਹਦਾ, ਮੱਥੇ ਤੇ ਹੱਥ ਮਾਰਦਾ ਵੀ ਇਹ ਤਾਂ ਲਾਂਬੂ ਲਾਉਣ ਵਾਲੇ ਬੰਦੇ ਨੇ। ਸੋ ਪੰਜਾਬ ਦੀ ਫਿਜ਼ਾਂ ਦੇ ਵਿੱਚ ਜਿੱਥੇ ਭਾਰਤੀ ਹਕੂਮਤੀ ਤੰਤਰ ਨੇ ਕੋਈ ਕਸਰ ਨਹੀਂ ਛੱਡੀ, ਉੱਥੇ ਪੱਤਰਕਾਰ ਭਾਈਚਾਰੇ ਨੇ ਵੀ ਉਹਨਾਂ ਦਿਨਾਂ ਦੇ ਅੱਜ ਉਹ ਕੰਮ ਜਿਹੜਾ ਹੈਗਾ, ਜਿਹੜਾ ਲਾਲਾ ਜਪਨ ਰੇਣਾ ਉਦੋਂ ਕੱਲਾ ਸੀ ਨਾ, ਅੱਜ ਇਹੋ ਜਿਹੀ ਦੀ ਹੇਠ ਤੁਰੀ ਫਿਰਦੀ, ਤੇ ਕਸਰ ਕੋਈ ਛੱਡੀ ਨਹੀਂ ਜਾ ਰਹੀ। ਇਹ ਸ਼ੁਕਰ ਕਰੋ ਵੀ ਸੱਚੇ ਪਾਤਸ਼ਾਹ ਦੀ ਕਿਰਪਾ ਹੀ ਸਮਝੀਏ ਕਿ ਹਜੇ ਕੋਈ ਇੱਥੇ ਉਹੋ ਜਿਹੀ ਗੱਲ ਨਹੀਂ ਬਣੀ, ਪਰ ਇਹ ਜੇ ਇਹਨਾਂ ਨੂੰ ਰੋਕਿਆ ਟੋਕਿਆ ਨਾ ਗਿਆ ਜਾਂ ਗੱਲ ਨੂੰ ਸਮਝਿਆ ਨਾ ਗਿਆ, ਘੱਟੋ ਘੱਟ ਪਤਾ ਤਾਂ ਹੋਵੇ ਨਾ ਵੀ ਕਿੱਥੋਂ ਕੀ ਹੋ ਰਿਹਾ। ਤੁਸੀਂ ਬਾਹਲੀਆਂ ਹੋਰ ਗੱਲਾਂ ਛੱਡੋ, ਜਿਹੜਾ ਰੋਜ਼ਾਨਾ ਸਪੋਕਸਮੈਨ ਆ ਟੀਵੀ, ਉਹ ਤੁਸੀਂ ਦੇਖੋ ਇਹਦੇ ਉੱਤੇ ਜਿਹੜਾ ਸੋਸ਼ਲ ਮੀਡੀਆ ਉੱਤੇ ਉਹਦਾ ਚੱਲਦਾ, ਲਾਲਾ ਜਗਤ ਰਹਿਣ ਵਾਲਾ ਜਿਹੜਾ ਕੰਮਕਾਰ ਆ, ਉਹ ਤਾਂ ਬਿਲਕੁਲ ਹੀ ਤੁਹਾਨੂੰ ਬੇਕਾਰ ਲੱਗਣ ਲੱਗ ਜਾਂਦਾ। ਮੈਂ ਸੁਰਖ ਰੇਖਾ ਇੱਕ ਮੈਗਜ਼ੀਨ ਨਿਕਲਦਾ ਹੁੰਦਾ ਸੀ, ਔਰ ਉਹ ਝੂਠ ਦਾ ਪਲੰਦਾ ਸੀ ਪੂਰਾ, ਜਿਹਦੇ ਬਾਰੇ ਅਸੀਂ ਪਿਛਲੇ ਸਮੇਂ 'ਚ ਇੱਕ ਵਾਰੀ ਬੜਾ ਚੰਗਾ ਲੰਬਾ ਚੌੜਾ ਪ੍ਰੋਗਰਾਮ ਕੀਤਾ ਸੀਗਾ, ਕਦੇ ਦੁਬਾਰਾ ਲੋੜ ਪਈ ਫੇਰ ਕਰ ਲਵਾਂਗੇ। ਸੁਰਖ ਰੇਖਾ ਮੈਗਜ਼ੀਨ ਜਿਹੜਾ ਸੀ ਕਾਮਰੇਡਾਂ ਵੱਲੋਂ ਵੀ ਨਹੀਂ, ਕਾਮਰੇਡਾਂ ਦੇ ਨਾਂ ਹੇਠ ਮਨੁੱਖਤਾ ਦੇ ਦੁਸ਼ਮਣਾਂ ਵੱਲੋਂ ਕੱਢਿਆ ਜਾਂਦਾ ਸੀ, ਜਿਹਦੇ ਵਿੱਚ ਉਹ ਭੈੜੀਆਂ ਨਕਮੀਆਂ ਤੇ ਨੀਚ ਗੱਲਾਂ ਜਿਹੜੀਆਂ ਸੀ ਸਿੱਖ ਕੌਮ ਬਾਰੇ, ਸਿੱਖ ਇਤਿਹਾਸ ਬਾਰੇ, ਧਰਮ ਯੁੱਧ ਮੋਰਚੇ ਬਾਰੇ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਬਾਰੇ, ਅਕਾਲੀ ਆਗੂਆਂ ਬਾਰੇ ਤੇ ਆਮ ਸੰਗਤ ਬਾਰੇ ਕਰਦੇ ਹੁੰਦੇ ਸੀ। ਬਹੁਤ ਨੀਚ ਗੱਲਾਂ ਲਿਖੀਆਂ ਹੁੰਦੀਆਂ ਸੀ, ਤੇ ਉਹ ਸਾਰੇ ਕਾਸੇ ਦੇ ਬਾਰੇ ਉਹਨਾਂ ਦਿਨਾਂ ਦੇ ਵਿੱਚ ਜਿਹਨੇ ਪੜ੍ਹਿਆ ਉਹ ਬੰਦਾ ਕਲਪ ਉੱਠਦਾ ਸੀ ਵੀ ਇਹ ਬੰਦੇ ਕਰਦੇ ਕੀ ਨੇ। ਜਿਹੜਾ ਕੁਝ ਉਹਦੇ ਸੁਰਖ ਰੇਖਾ ਵਾਲੇ ਕਰਦੇ ਹੁੰਦੇ ਸੀ, ਤੇ ਹੋਰ ਇਹੋ ਜਿਹੇ ਕਈ ਅਖਬਾਰ ਮੈਗਜ਼ੀਨ ਜਿਨ੍ਹਾਂ ਨੇ ਸਰਕਾਰ ਨਾਲੋਂ ਵੀ ਵੱਧ ਮਿੱਥ ਕੇ ਲਾਂਬੂ ਲਾਇਆ ਪੰਜਾਬ ਨੂੰ, ਉਹੀ ਕੰਮ ਇਸ ਵੇਲੇ ਸਪੋਕਸਮੈਨ ਵਾਲੇ ਕਰਦੇ। ਇਹਨਾਂ ਨੂੰ ਭਾਈ ਅਮਰਤਪਾਲ ਸਿੰਘ ਅਤੇ ਸਿੱਖ ਨੌਜਵਾਨਾਂ ਦੇ ਖਿਲਾਫ ਲਿਖਣ ਅਤੇ ਬੋਲਣ ਦਾ ਇੰਨਾ ਜ਼ਿਆਦਾ ਸਵਾਦ ਆਉਂਦਾ, ਇੰਨਾ ਆਨੰਦ ਆਉਂਦਾ ਵੀ ਹਰ ਰੋਜ਼ ਇੱਕ ਲੰਬਾ ਚੌੜਾ ਕੁਛ ਨਾ ਕੁਛ ਉਹਦੇ ਤੇ ਪ੍ਰੋਗਰਾਮ ਕਰਦੇ ਆ, ਤੇ ਲੋਕਾਂ ਨੂੰ ਭੜਕਾਉਂਦੇ ਆ ਵੀ ਇਹ ਬੰਦੇ ਬੜੇ ਭੈੜੇ ਨੇ, ਬੜੇ ਮਾੜੇ ਨੇ। ਅਸਲ ਵਿੱਚ ਇਹ ਜਿਹੜੀ ਵਿਚਾਰ ਆ, ਜਿਹੜਾ ਇਹ ਸੋਚ ਆ ਕਿ ਜੀ ਜਿਹੜੇ ਲੋਕ ਪੰਜਾਬ ਦੇ ਵਿੱਚ ਸਿੱਖ ਹੱਕਾਂ ਦੀ ਗੱਲ ਕਰਦੇ ਆ ਉਹ ਬਹੁਤ ਗਲਤ ਨੇ, ਉਹ ਬਹੁਤ ਮਾੜੇ ਆ, ਇੱਥੇ ਕਿਸੇ ਨੂੰ ਕੋਈ ਸਮੱਸਿਆ ਨਹੀਂ, ਇੱਥੇ ਹਰ ਇੱਕ ਬੰਦਾ ਨਜ਼ਾਰੇ ਲੈਂਦਾ। ਇਹ ਗੱਲ ਸਥਾਪਿਤ ਕਰਾਉਣ ਦੇ ਵਿੱਚ ਭਾਰਤੀ ਹਕੂਮਤੀ ਤੰਤਰ ਇਕੱਲਾ ਨਹੀਂ ਹੈ, ਇਹ ਇਹੋ ਜਿਹੇ ਬਹੁਤ ਸਾਰੇ ਲੋਕ ਨੇ, ਤੇ ਸੀਕਰਟ ਫੰਡ ਜਿਹੜੇ ਨੇ ਗੌਰਮੈਂਟਾਂ ਨੇ ਰੱਖੇ ਹੁੰਦੇ, ਉਹ ਮਿਲਦੇ ਅਗਲਿਆਂ ਨੂੰ। ਮਤਲਬ ਕਿ ਜੇ ਕਿਸੇ ਬੰਦੇ ਨੂੰ ਨਹੀਂ ਸਮਝ ਆਉਂਦੀ ਤਾਂ ਸੌਖੀ ਗੱਲ ਕਰ ਦਿੰਦੇ ਆ। ਹੁਣ ਸਾਨੂੰ ਲਿਖਣਾ ਬੋਲਣਾ ਆਉਂਦਾ, ਜੇ ਕੋਈ ਮੇਰੀਆਂ ਵੀ ਲੋੜਾਂ ਨੇ, ਹਰੇਕ ਦੀਆਂ ਲੋੜਾਂ ਹੁੰਦੀਆਂ ਨੇ, ਤਾਂ ਜੇਕਰ ਕੋਈ ਬੰਦਾ ਆਪਣੀ ਜ਼ਮੀਰ ਵੇਚਣ ਜੋਗਾ ਹੋਵੇ, ਭਾਰਤੀ ਹਕੂਮਤੀ ਤੰਤਰ ਤੋਂ ਮਾਇਆ ਦੇ ਗੱਫੇ ਚੱਕੋ ਤੇ ਉਹਨਾਂ ਦੀ ਬੋਲੀ ਬੋਲੋ। ਇਸ ਵੇਲੇ ਸਾਰੇ ਸੰਸਾਰ ਦੇ ਵਿੱਚ ਬਹੁਤ ਲੋਕ ਨੇ ਜਿਹੜੇ ਉਹਨਾਂ ਨੇ ਇਸ ਤਰੀਕੇ ਨਾਲ ਐਕਟਿਵ ਕੀਤੇ ਹੋਏ ਨੇ,
ਪੰਜਾਬ ਦੇ ਵਿੱਚ ਪੰਥਕ ਬੁਰਕੇ ਦੇ ਵਿੱਚ ਤੇ ਆਪਦੇ ਆਪ ਨੂੰ ਕੌਮ ਦਾ ਸਭ ਤੋਂ ਵੱਡਾ ਦਰਦ ਰੱਖਣ ਵਾਲਾ ਬਣਾ ਕੇ ਜਦੋਂ ਇਹ ਲੋਕ ਹਰ ਉਸ ਵਿਅਕਤੀ ਨੂੰ, ਹਰ ਉਸ ਧਿਰ ਨੂੰ ਭੰਡਦੇ ਆ ਜਿਹੜੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ, ਤਾਂ ਫਿਰ ਸਮਝ ਲੱਗ ਜਾਂਦੀ ਆ ਵੀ ਬੁਰਕੀ ਪੈ ਚੁੱਕੀ ਹੈ। ਸੋ ਇਹ ਜਿਹੜਾ YouTube ਚੈਨਲਾਂ ਦਾ ਜਾਂ ਇਸ ਟਾਈਮ ਦੇ ਪੱਤਰਕਾਰ ਭਾਈਚਾਰੇ ਦਾ ਇਹ ਜਿਹੜਾ ਹਿਸਾਬ ਕਿਤਾਬ ਚੱਲ ਰਿਹਾ, ਇਹਦੇ ਬਾਰੇ ਸਾਨੂੰ ਸਾਰਿਆਂ ਨੂੰ ਚੇਤੰਨ ਹੋਣਾ ਪੈਣਾ। ਮੈਂ ਦੇਖ ਰਿਹਾ ਬਈ ਜਿਹੜੀ ਜਸਪਾਲ ਸਿੰਘ ਸਿੱਧੂ ਦੀ ਕਿਤਾਬ ਆ ਜੂਨ 84 ਦੀ ਪੱਤਰਕਾਰੀ, ਉਹਨੂੰ ਸਾਡੇ ਭਾਈਚਾਰੇ ਨੂੰ ਬਹੁਤ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ ਤੇ ਉਹਨੂੰ ਸਮਝਣਾ ਚਾਹੀਦਾ ਵੀ ਕਿਵੇਂ ਮੀਡੀਆ ਦੇ ਰਾਹੀਂ ਨੈਰੇਟਿਵ ਸਿਰਜ ਕੇ ਤੁਹਾਨੂੰ ਤੁਹਾਡੀ ਕੌਮ ਦੇ ਨਾਇਕਾਂ ਨੂੰ ਖਲਨਾਇਕ ਬਣਾ ਦਿੱਤਾ ਜਾਂਦਾ ਤੇ ਕਿਵੇਂ ਤੁਹਾਡੀ ਕੌਮ ਦੇ ਜਿਹੜੇ ਖਲਨਾਇਕ ਨੇ ਉਹਨਾਂ ਨੂੰ ਤੁਹਾਡੇ ਤੋਂ ਨਾਇਕ ਬਣਵਾ ਦਿੱਤਾ ਜਾਂਦਾ। ਮੈਂ ਇਹ ਗੱਲ ਬੜੀ ਸ਼ਿੱਦਤ ਨਾਲ ਮਹਿਸੂਸ ਕਰਦਾ ਕਿ ਇੱਕ ਚਰਚਾ ਚੱਲੀ ਵੀ ਸੰਤ ਭਿੰਡਰਾਂਵਾਲੇ ਜਿਹੜੇ ਨੇ ਉਹ ਕਾਂਗਰਸ ਦੇ ਏਜੰਟ ਨੇ। ਉਹ ਖਬਰ ਪੰਜਾਬੀ ਟ੍ਰਿਬਿਊਨ 'ਚ ਜਦੋਂ ਛਪੀ ਸੀ ਉਹ ਮੇਰੇ ਵੀ ਹੱਥ ਲੱਗੀ, ਉਹਦੇ ਮਗਰਲੇ ਪਾਸੇ ਐਕਸਕਲੇਮੇਟਰੀ ਦਾ ਨਿਸ਼ਾਨ ਬਣਿਆ ਹੋਇਆ ਵਿਸਮਿਕ ਚਿੰਨ੍ਹ ਜਿਹਨੂੰ ਕਹੀਦਾ ਪੰਜਾਬੀ 'ਚ। ਕਹਿਣ ਤੋਂ ਭਾਵ ਇਹ ਆ ਵੀ ਉਹ ਖਬਰ ਇਹ ਨਹੀਂ ਕਹਿੰਦੀ ਕਿ ਸੰਤ ਭਿੰਡਰਾਂਵਾਲੇ ਕਾਂਗਰਸ ਦੇ ਏਜੰਟ ਨੇ। ਉਹ ਤਾਂ ਇਹ ਨੇ ਵੀ ਲੋਕ ਕਹਿੰਦੇ ਆ ਸੰਤ ਭਿੰਡਰਾਂਵਾਲੇ ਕਾਂਗਰਸ ਦੇ ਏਜੰਟ ਨੇ। ਉਹ ਗੱਲ ਤਾਂ ਸਵਾਲੀਆ ਨਿਸ਼ਾਨ ਵਾਂਗੂ ਜਾਂ ਹੈਰਾਨੀਜਨਕ ਲਹਿਜੇ 'ਚ ਪੁੱਛੀ ਗਈ ਆ ਵੀ ਲੈ ਸੰਤ ਇਹਨਾਂ ਨੂੰ ਵੀ ਲੋਕ ਸੰਤਾਂ ਨੂੰ ਕਾਂਗਰਸ ਦੇ ਏਜੰਟ ਕਹੀ ਜਾਂਦੇ ਆ। ਥੱਲੇ ਉਹ ਖਬਰ ਆ ਸਾਰੀ, ਪਰ ਥੱਲੇ ਵਾਲੀ ਖਬਰ ਤਾਂ ਕਿਸੇ ਨੇ ਪੜ੍ਹਨੀ ਨਹੀਂ। ਉੱਪਰਲੇ ਸਿਰਲੇਖ ਨੂੰ ਪੜ੍ਹ ਕੇ ਆਪਣੇ ਲੋਕਾਂ ਨੇ ਵੱਢ ਵਾਹ ਦੇਣਾ ਵੀ ਲੈ ਉਹ ਅਖਬਾਰ 'ਚ ਛਪਿਆ ਸੀ। ਬੜੇ ਲੋਕ ਟੱਕਰਦੇ ਆ ਜਿਹੜੇ ਇਹ ਗੱਲ ਕਹਿੰਦੇ ਹੁੰਦੇ ਆ ਵੀ ਅਖਬਾਰ 'ਚ ਛਪਿਆ ਸੀ। ਭਾਈ ਅਖਬਾਰ ਵੀ ਤਾਂ ਬੰਦੇ ਛਾਪਦੇ ਆ, ਖਬਰ ਵੀ ਤਾਂ ਬੰਦੇ ਬਣਾਉਂਦੇ ਆ। ਸੋ ਜਿਹੋ ਜਿਹਾ ਅਗਲੇ ਦਾ ਹਿਸਾਬ ਕਿਤਾਬ ਹੁੰਦਾ ਉਹ ਬਣਾ ਦਿੰਦੇ ਆ। ਜਿਹੜੇ ਲੋਕ ਅੱਜ ਤੋਂ 40 ਸਾਲ ਪਹਿਲਾਂ ਇਹੋ ਜਿਹੀਆਂ ਖਬਰਾਂ, ਇਹੋ ਜਿਹੇ ਮਾਹੌਲ, ਇਹੋ ਜਿਹੇ ਨੈਰੇਟਿਵ ਦਾ ਸ਼ਿਕਾਰ ਹੋ ਗਏ, ਉਹ 40 ਸਾਲ ਤੋਂ ਕੁਫਰ ਤੋਲ ਰਹੇ ਨੇ। ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਦੇ ਦਿਲ ਦਿਮਾਗ ਵਿੱਚ ਵਸੀਆਂ ਹੋਈਆਂ ਨੇ, ਉਹ ਉੱਥੇ ਹੀ ਖੜੇ ਨੇ ਵੀ ਨਹੀਂ ਮੈਂ ਉਦੋਂ ਅਖਬਾਰ 'ਚ ਪੜ੍ਹਿਆ ਸੀ। ਉਹੋ ਜਿਹਾ ਹੀ ਹਿਸਾਬ ਕਿਤਾਬ ਅੱਜ ਇਸ ਮਾਹੌਲ ਵਿੱਚ, ਜਦੋਂ ਕਿ ਕਹਿੰਦੇ ਆ ਜੀ ਮਨੁੱਖ ਬੜਾ ਸਿਆਣਾ ਹੋ ਗਿਆ, ਹੁਣ ਉਦੋਂ ਤਾਂ ਉਹਨਾਂ ਵੇਲਿਆਂ ਦੇ ਵਿੱਚ ਕੋਈ ਪੜ੍ਹਿਆ ਲਿਖਿਆ ਹੁੰਦਾ ਸੀ। ਮੈਂ ਅੱਗੇ ਵੀ ਕਈ ਵਾਰੀ ਇਹ ਗੱਲ ਕਰਦਾ ਹੁੰਦਾ ਵੀ ਮੈਨੂੰ ਸਾਡੇ ਪਿੰਡ ਦੇ, ਸਾਡੇ ਘਰਾਂ ਦੇ ਸਾਰੇ ਬਜ਼ੁਰਗਾਂ ਦਾ ਇਸ ਕੰਮ ਲਈ ਰੱਖਿਆ ਹੁੰਦਾ ਸੀ ਵੀ ਸਕੂਲੋਂ ਮੈਂ ਆਉਣਾ ਤੇ ਆ ਕੇ ਸਾਰੇ ਬਜ਼ੁਰਗਾਂ ਨੂੰ ਫਿਰ ਅਕਾਲੀ ਪੱਤਰਕਾਰ ਅਖਬਾਰ ਆਉਂਦਾ ਸੀ, ਮੈਂ ਪੜ੍ਹ ਕੇ ਸੁਣਾਉਣਾ ਸਾਰਿਆਂ ਨੂੰ ਵੀ ਲਓ ਜੀ ਆਹ ਗੱਲਾਂ ਵਿੱਚ ਨੇ ਅਜਾ ਵਾਪਰੇ। ਤਾਂ ਉਦੋਂ ਅਸੀਂ ਦੇਖਦੇ ਸੀ ਵੀ ਸਾਡੇ ਆਲੇ ਦੁਆਲੇ ਚਿੱਠੀ ਪੜ੍ਹਨ ਲਈ ਘਰਾਂ ਦੇ ਵਿੱਚ ਕੋਈ ਬੰਦਾ ਨਹੀਂ ਹੁੰਦਾ ਸੀ। ਮੁੰਡੇ ਨੂੰ ਕਿਸੇ ਜਵਾਕ ਨੂੰ ਕਿਸੇ ਨੇ ਚਿੱਠੀ ਆਈ ਉਹਨੂੰ ਕਹਿਣਾ ਵੀ ਚਿੱਠੀ ਪੜ੍ਹ ਕੇ ਸੁਣਾ। ਤਾਂ ਉਹ ਮਾਹੌਲ ਨਾਲੋਂ ਅੱਜ ਤਾਂ ਸਾਰੇ ਪੜ੍ਹਿਆ ਲਿਖਿਆ ਦਾ ਜ਼ਮਾਨਾ। ਅੱਜ 10ਵੀਂ ਤੱਕ ਦਾ ਤਕਰੀਬਨ ਹਰੇਕ ਹੀ ਪੜ੍ਹਿਆ ਹੋਇਆ। ਵੈਸੇ ਤਾਂ ਪੰਜਾਬ ਸਰਕਾਰ ਨੇ ਹਿਸਾਬ ਹੀ ਇਹੋ ਜਿਹਾ ਬਣਾਤਾ ਵੀ ਸਾਰਿਆਂ ਨੂੰ ਪਾਸ ਕਰੀ ਚਲੋ 8ਵੀਂ ਤੱਕ, ਕਿਸੇ ਨੂੰ ਫੇਲ ਨਹੀਂ ਕਰਨਾ। ਤੇ ਜਦੋਂ ਗਾਹਾਂ ਜਾ ਕੇ ਪੇਚਾ ਪੈਂਦਾ ਫਿਰ 9ਵੀਂ 10ਵੀਂ 'ਚ ਜਵਾਕ ਸਕੂਲ ਛੱਡ ਜਾਂਦੇ ਆ। ਸੋ ਜਿਹੜਾ ਇਹ ਮਾਹੌਲ ਬਣਿਆ ਹੋਇਆ, ਇਹਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਪੜ੍ਹੇ ਲਿਖੇ ਲੋਕ ਵੀ ਜਿਹੜੇ ਨੇ ਉਹਨਾਂ ਨੂੰ ਵੀ ਬੇਵਕੂਫ ਬਣਾਉਣ ਲਈ, ਗਲਤ ਮਸਾਲਾ ਪਰੋਸਣ ਲਈ, ਖਬਰਾਂ ਦੇ ਰੂਪ ਦੇ ਵਿੱਚ ਆਪਦੀ ਗੱਲ ਉਹਨਾਂ ਦੇ ਦਿਮਾਗ 'ਚ ਵਸਾਉਣ ਦੇ ਲਈ ਜੋ ਕੁਝ ਕੀਤਾ ਜਾ ਰਿਹਾ, ਉਹ ਸਾਨੂੰ ਸਾਰਿਆਂ ਨੂੰ ਆਪਦੇ ਧਿਆਨ ਵਿੱਚ ਰੱਖਣਾ ਪਊਗਾ। ਤੁਸੀਂ ਦੇਖ ਸਕਦੇ ਹੋ ਕਿ ਕਿਹੜੀ ਖਬਰ ਚੱਕਣੀ ਆ, ਕਿਹੜੀ ਦਬਾਉਣੀ ਆ, ਕਿਹੜੀ ਗੱਲ ਦੀ ਚਰਚਾ ਕਰਨੀ ਆ ਤੇ ਕਿਹੜੀ ਛੱਡ ਦੇਣੀ ਆ। ਇਹ ਸਾਰਾ ਕੁਝ ਏਜੰਡੇ ਜਿਹੜੇ ਨੇ ਉਹ ਸੈੱਟ ਕੀਤੇ ਜਾਂਦੇ ਨੇ। ਕਿਹਨੂੰ ਗਾਲਾਂ ਕਢਾਉਣੀਆਂ ਪੰਥ ਤੋਂ, ਕਿਹਨੂੰ ਚੰਗਾ ਕਹਾਉਣਾ, ਇਹ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ। ਜਿਹੜੇ ਲੋਕ, ਜਿਹੜਾ ਮੀਡੀਆ ਅੱਜ ਤੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਕਮਜ਼ੋਰੀਆਂ, ਘਾਟਾਂ, ਔਗਣ ਤੇ ਪੰਥ ਵਿਰੋਧੀ ਗੱਲਾਂ ਜੋ ਕੁਝ ਹੁੰਦੀਆਂ ਰਹੀਆਂ ਲਿਖਦੇ ਰਹੇ, ਤੇ ਹੁਣ ਕੀ ਆ ਪਿਛਲੇ 3 ਦਿਨ ਤੋਂ ਉਹਨੂੰ ਇੰਨਾ ਮਹਾਨ ਦੇਵਤਾ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਹੁਣ ਅਸਲ ਵਿੱਚ ਬਹੁਤੇ ਜਿਹੜੇ ਇਹ ਪੱਤਰਕਾਰ ਨੇ ਜਾਂ ਹੋਰ ਨੇ ਉਹ ਫੋਨ ਕਰਕੇ ਜਾਂ ਮਿਲ ਕੇ ਲੀਡਰਾਂ ਨੂੰ ਜਦੋਂ ਪੁੱਛਦੇ ਆ, ਹੁਣ ਮਰੇ ਹੋਏ ਬੰਦੇ ਪ੍ਰਤੀ, ਚੜ੍ਹਾਈ ਕੀਤੇ ਬੰਦੇ ਪ੍ਰਤੀ ਥੋੜੀ ਜਿਹੀ ਲੋਕਾਂ 'ਚ ਹੁੰਦੀ ਆ ਹਮਦਰਦੀ। ਸੋ ਉਹ ਚੰਗੀਆਂ ਗੱਲਾਂ ਜਿਹੀਆਂ ਉਹ ਤੋਂ ਲੈ ਲੈਂਦੇ ਨੇ। ਤੇ ਜੇ ਤੁਸੀਂ ਅਜੀਤ ਅਖਬਾਰ ਪੜ੍ਹੋ ਪਿਛਲੇ 2 ਦਿਨ ਦੇ ਚੱਕ ਕੇ, ਤੁਹਾਨੂੰ ਲੱਗੂਗਾ ਪੜ੍ਹ ਕੇ ਕਿ ਸਾਰੀ ਦੀ ਸਾਰੀ ਜਿਹੜੀ ਸਿੱਖ ਲੀਡਰਸ਼ਿਪ ਆ, ਚਾਹੇ ਉਹ ਕਾਂਗਰਸ 'ਚ ਆ ਚਾਹੇ ਉਹ ਕਿਸੇ ਹੋਰ ਪਾਰਟੀ 'ਚ, ਇੱਕ ਵੀ ਇਹੋ ਜਿਹਾ ਬੰਦਾ ਨਹੀਂ ਹੈਗਾ ਆਗੂਆਂ ਦੇ ਵਿੱਚੋਂ, ਮੋਦੀ ਸਾਹਿਬ ਤੋਂ ਲੈ ਕੇ ਹੇਠਾਂ ਤੱਕ ਸਾਰੇ ਭਾਰਤ ਦੇ ਜਿੰਨੇ ਲੀਡਰ ਨੇ, ਜਿੰਨੇ ਸਾਧ ਬਾਬੇ ਆ, ਜਿੰਨੇ ਆਗੂ ਨੇ, ਵੀ ਸਾਰੇ ਦੇ ਸਾਰੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮਗਰ ਸੀਗੇ। ਹਕੀਕਤ ਵਿੱਚ ਤਾਂ ਏਦਾਂ ਹੈ ਨਹੀਂ ਸੀ, ਅੱਜ ਵੀ ਨਹੀਂ ਹੈਗਾ। ਸੋ ਝੂਠ ਜਿਹੜਾ ਹੈਗਾ
ਉਹਨੂੰ ਇੰਨਾ ਪੱਕਾ ਸੱਚ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਜਦੋਂ ਕਿ ਬਹੁਤ ਸਾਰੇ ਲੋਕਾਂ ਦੇ ਉਸ ਬੰਦੇ ਪ੍ਰਤੀ ਜਿਉਂਦੇ ਜੀ ਵੀ ਤੇ ਅੱਜ ਵੀ, ਜਿਵੇਂ ਮਾਸਟਰ ਤਾਰਾ ਸਿੰਘ ਜਦੋਂ ਜਿਉਂਦੇ ਸੀ ਉਦੋਂ ਵੀ ਉਹਨਾਂ ਦੇ ਬਹੁਤ ਸਾਰੇ ਐਲਾਨਾਂ, ਬਿਆਨਾਂ, ਪ੍ਰੋਗਰਾਮਾਂ ਦੇ ਲੋਕ ਵਿਰੋਧੀ ਸੀ ਤੇ ਅੱਜ ਵੀ ਵਿਰੋਧੀ ਨੇ। ਉਵੇਂ ਇਸ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪ੍ਰਤੀ ਆ, ਇਹ ਠੀਕ ਆ ਕਿ ਉਹਨੂੰ ਬਹੁਤ ਲੰਬਾ ਚੌੜਾ ਸਿਆਸੀ ਜੀਵਨ ਜਿਉਣ ਦਾ ਮੌਕਾ ਮਿਲਿਆ, ਪਰ ਜਿੱਡਾ ਜੀਵਨ ਉਹਨੂੰ ਮਿਲਿਆ, ਜਿੱਡਾ ਵੱਡਾ ਉਹਦਾ ਸਾਰਾ ਹਿਸਾਬ ਕਿਤਾਬ ਸੀ, ਉਹੋ ਜਿਹੇ ਹੀ ਇਲਜ਼ਾਮ, ਉਹੋ ਜਿਹੀਆਂ ਘਾਟਾਂ, ਉਹੋ ਜਿਹਾ ਔਗਣ ਤੇ ਉਹੋ ਜਿਹਾ ਸਾਰਾ ਕੁਝ ਫਿਰ ਉਹ ਵੀ ਤਾਂ ਨਾਲ ਹੀ ਆਉਣਾ ਸੀ। ਸੋ ਜਿੱਥੇ ਆਰਐਸਐਸ ਵਰਗੀਆਂ ਜਾਂ ਹੋਰ ਐਂਟੀ ਪੰਥਕ, ਹਾਸਾ ਇਸ ਗੱਲ ਤੇ ਆਉਂਦਾ ਹੈ, ਦੁੱਖ ਵੀ ਆਉਂਦਾ ਕਿ ਸਿੱਖੀ ਅਤੇ ਸਿੱਖਾਂ ਦੀ ਹਰ ਦੁਸ਼ਮਣ ਸ਼ਖਸੀਅਤ, ਹਰ ਉਹ ਧਿਰ ਜਿਹਨੇ ਪੰਥ ਦੀਆਂ ਬੇੜੀਆਂ 'ਚ ਵੱਟੇ ਪਾਏ, ਜੀ ਤੋਂ ਸਿੱਖ ਪੁੱਜ ਕੇ ਦੁਖੀ ਹੈ, ਹਰ ਇੱਕ ਬੰਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਂ ਸੰਬੰਧ ਨੇ ਜਾਂ ਫੋਟੋ ਲੱਭ ਜਾਂਦੀ ਹੈ। ਲਓ ਮਾੜਾ ਜਿਹਾ ਹੋਰ ਤਾਂ ਹੋਰ ਬਈ, ਜੇ ਸਿਆਸੀ ਤੌਰ ਤੇ ਦੇਖਿਆ ਜਾਵੇ ਤਾਂ ਹਿੰਦੂ ਸ਼ਿਵ ਸੈਨਾ ਜਿਹੜੀ ਆ ਉਹ ਪੰਜਾਬ ਦੇ ਵਿੱਚ ਲਾਂਬੂ ਲਾਉਣ ਵਾਲਿਆਂ ਚੋਂ ਸਭ ਤੋਂ ਮੋਹਰੀ ਹੈ। ਤੇ ਪਿਛਲੇ ਵਾਰ ਜਦੋਂ ਵੋਟਾਂ ਦਾ ਟਾਈਮ ਆਇਆ, ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਲੇ ਅਕਾਲੀ ਦਲ ਨੇ ਹਿੰਦੂ ਸ਼ਿਵ ਸੈਨਾ ਨਾਲ ਜਿਹੜਾ ਧਰਮ ਯੁੱਧ ਮੋਰਚੇ ਮੌਕੇ ਸਭ ਤੋਂ ਵੱਧ ਕੁਫਰ ਤੋਲਦੇ ਰਹੇ ਆ, ਸਿੱਖ ਮਾਨਸਿਕਤਾ ਨੂੰ ਜਲੀਲ ਕਰਦੇ ਰਹੇ, ਉਹਨਾਂ ਦੇ ਨਾਲ ਚੋਣਾਂ ਮੌਕੇ ਗੱਠਜੋੜ ਕੀਤਾ ਸੀ। ਆਹ ਤਾਂ ਇਹਨਾਂ ਦਾ ਪੱਧਰ। ਤੇ ਇਹੋ ਜਿਹੇ ਅਕਾਲੀਆਂ ਨੂੰ ਕਿਹੜਾ ਅਕਾਲੀ ਕਹੂ ਜਿਹੜੇ ਅਕਾਲੀ ਧਾਰਾ ਦੇ ਬਿਲਕੁਲ ਉਲਟ ਚੱਲਦੇ ਆ, ਸਿੱਖ ਰਹਿਤ ਮਰਦੇ ਨੇ, ਧੱਜੀਆਂ ਉਡਾਉਂਦੇ ਆ। ਪਰ ਅਗਲਿਆਂ ਦੀ ਸਿਆਸਤ ਵਾ, ਜਿਵੇਂ ਪਹਿਲਾਂ ਤਾਂ ਉਦੋਂ ਪੰਗਾ ਲੈ ਲਿਆ ਵੀ ਵੱਡੇ ਬਾਦਲ ਤੋਂ ਵੀ ਵੀਡੀਓ ਪਵਾਈ, ਆਪ ਵੀ ਹਰਸਿਮਰਤ ਵੀ ਲੱਗੀ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਵੀ ਫਰਮਾਇਆ ਵੀ ਜਿਹੜੇ ਖੇਤੀ ਵਾਲੇ ਕਾਨੂੰਨ ਨੇ ਬਹੁਤ ਵਧੀਆ ਨੇ, ਜਿਹੜੇ ਇਹਨਾਂ ਦਾ ਵਿਰੋਧ ਕਰਦੇ ਨੇ ਉਹ ਬਹੁਤ ਭੈੜੇ ਨੇ। ਪਰ ਜਦੋਂ ਮੋਰਚਾ ਭਖ ਗਿਆ ਪੂਰਾ, ਉਦੋਂ ਇਹਨਾਂ ਨੂੰ ਲੱਗਿਆ ਵੀ ਸਾਰਾ ਪੰਥ, ਸਾਰੀ ਕੌਮ, ਸਾਰੇ ਪੰਜਾਬੀ ਕੀ ਹੋਰ ਵੀ ਦੁਨੀਆ ਭਰ ਦੇ ਵਿੱਚ ਅਕਲ ਮੌਤ ਵਾਲੇ ਜਿਹੜੇ ਬੰਦੇ ਨੇ, ਇਹਨਾਂ ਨੂੰ ਸਮਝ ਆ, ਉਹ ਸਾਰੇ ਤਾਂ ਇਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ। ਤੇ ਫਿਰ ਰਾਹ ਕੋਈ ਲੱਭਿਆ ਨਹੀਂ, ਫਿਰ ਇਹ ਦਿਖਾਉਣ ਦੇ ਲਈ ਵੀ ਅਸੀਂ ਬੜੇ ਬੰਬ, ਫਿਰ ਅਸਤੀਫਿਆਂ ਦੇ ਸਬੰਧ ਤੋੜਨ ਦੇ ਉਹ ਸਾਰੇ ਡਰਾਮੇ ਕੀਤੇ। ਉਹਦਾ ਨਤੀਜਾ ਤਾਂ ਕੋਈ ਚੱਜ ਦਾ ਨਾ ਨਿਕਲਿਆ ਨਾ ਨਿਕਲਣਾ ਸੀ। ਖੈਰ ਅੱਜ ਜਿਹੜੇ ਨੇ ਦਿਨ ਇੱਥੇ ਆ ਗਏ ਕਿ ਹੁਣ ਕਹਿੰਦੇ ਫਿਰਦੇ ਆ ਵੀ ਆਪਾਂ ਸਮਝੌਤਾ ਕਰਨਾ। ਬੀਜੇਪੀ ਦੇ ਕੁਝ ਲੀਡਰ ਤੇ ਕੁਝ ਇੱਕ ਜਿਆਣੀ ਕਰਕੇ ਹੈ, ਉਹਨੇ ਕੱਲ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜਾ ਸੰਸਕਾਰ ਹੋਇਆ ਉੱਥੇ ਇਹੋ ਜਿਹੀ ਗੱਲ ਕੀਤੀ ਤੇ ਅੱਜ ਮੀਡੀਆ ਦੇ ਵਿੱਚ ਉਹਦੀ ਚਰਚਾ ਹੋ ਰਹੀ ਆ। ਤੇ ਵਿਰਸਾ ਸਿੰਘ ਬਲਟੋਹੇ ਨੂੰ ਲੈ ਕੇ ਚੈਨਲਾਂ ਦੇ ਉੱਤੇ ਕਾਫੀ ਗਹਿਮਾ ਗਹਿਮੀ ਕੀਤੀ ਪਈ ਆ ਕਿ ਜੀ ਬਸ ਏਕਤਾ ਦਾ ਜਿਹੜਾ ਹੈਗਾ ਪਹਾੜਾ ਉਹ ਫੇਰ ਸ਼ੁਰੂ ਹੋ ਗਿਆ, ਹੁਣ ਜੀ ਅਕਾਲੀ ਭਾਜਪਾ ਗੱਠਜੋੜ ਫੇਰ ਬਣੇਗਾ, ਇਦਾਂ ਦੀਆਂ ਗੱਲਾਂ ਚੱਲ ਰਹੀਆਂ ਨੇ। ਹੁਣ ਇਹਨਾਂ ਦੀ ਸਿਆਸਤ ਵਾ, ਇਸ ਸਿਆਸਤ ਦੇ ਪੱਟੇ ਹੋਏ ਪੰਥ ਨੇ, ਪੰਜਾਬ ਨੇ, ਕਿਉਂਕਿ ਜਦੋਂ ਵੀ ਇਹ ਲੋਕ ਇਕੱਠੇ ਹੋਏ ਨੇ ਤਾਂ ਆਰਐਸਐਸ ਦਾ ਏਜੰਡਾ ਘਰ ਘਰ ਪਹੁੰਚਿਆ, ਪੰਜਾਬ ਨੂੰ, ਪੰਥ ਨੂੰ ਬਿਰਤਾ ਪਈ। ਤੋਂ ਇੱਕ ਪਾਸੇ ਤਾਂ ਇਹਨਾਂ ਦੀਆਂ ਸਿਆਸੀ ਲੋੜਾਂ ਨੇ, ਦੂਜੇ ਪਾਸੇ ਸਾਡੀ ਕੌਮ ਦੀ ਉਹ ਅਸਲ ਅਵਸਥਾ ਹੈ ਜਿਹਦੀ ਸੇਫਟੀ ਲਈ, ਸਿਕਿਉਰਿਟੀ ਲਈ, ਸਾਡੇ ਹਿੱਤਾਂ ਦੀ ਰਾਖੀ ਲਈ ਅਸੀਂ ਲੜਨਾ ਮਰਨਾ। ਜਿਵੇਂ ਸ਼੍ਰੋਮਣੀ ਕਮੇਟੀ ਨੇ ਅੱਜ ਫਿਰ ਇੱਕ ਜਿਹੜੇ ਹੈਗੇ FIR ਦਰਜ ਕਰਾਈ ਆ ਵੀ ਸੋਸ਼ਲ ਮੀਡੀਆ ਦੇ ਉੱਤੇ ਗੁਰੂ ਸਾਹਿਬਾਨ ਦਾ ਅਪਮਾਨ ਕਰਨ ਵਾਲੀਆਂ ਬਹੁਤ ਸਾਰੀਆਂ ਫੋਟੋਆਂ ਅਤੇ ਸ਼ਬਦਾਵਲੀ ਪਾ ਕੇ ਕੀਤਾ ਜਾ ਰਿਹਾ। ਹੁਣ ਇਹ ਆਪਾਂ ਨੂੰ ਸਭ ਨੂੰ ਪਤਾ ਵੀ ਇਹ ਭਾਗਵੇਂ ਬ੍ਰਿਗੇਡ ਦੀਆਂ ਕਰਤੂਤਾਂ ਨੇ, ਬੀਜੇਪੀ ਦਾ IT ਸੈੱਲ ਇਹ ਗੱਲਾਂ ਕਰਦਾ, ਹਿੰਦੂ ਕੱਟੜਪੰਥੀ ਇਹ ਲੋਕ ਇਹੋ ਜਿਹੀਆਂ ਗੱਲਾਂ ਕਰਦੇ। ਤੇ ਇਹ ਕੱਲੀ ਇੰਨੀ ਗੱਲ ਨਹੀਂ, ਹੋਰ ਬੜਾ ਕੁਛ ਆ ਜਿਹੜਾ ਇਸ ਤਰੀਕੇ ਦਾ ਉਹ ਕਰਦੇ ਕਰਾਉਂਦੇ ਆ। ਤੇ ਆ ਪਿੱਛੇ ਜੇ ਇੱਕ ਬੱਚੀ ਦਾ ਰੌਲਾ ਪਿਆ ਸੀ, ਚਲੋ ਬਾਅਦ ਚ ਉਹਦੇ ਮਾਪਿਆਂ ਨੇ ਕਿਹਾ ਕਿ ਨਹੀਂ ਇਹੋ ਜਿਹੀ ਕੋਈ ਗੱਲ ਹੈ ਨਹੀਂ, ਪਰ ਇੱਕ ਰਾਤ ਫੇਰ ਦੋਨੇ ਗੱਲਾਂ ਦੇ ਉੱਤੇ, ਮੂੰਹ ਦੇ ਉੱਤੇ ਇੱਥੇ ਤਿਰੰਗੇ ਬਣਾ ਕੇ ਪਹੁੰਚ ਗਿਆ, ਕਹਿੰਦਾ ਜੀ ਅਸੀਂ ਬਾਘਿਓ ਆਏ ਆ। ਫਿਰ ਲਾਈਵ ਹੋ ਕੇ ਲੱਗਿਆ ਹੋਇਆ, ਕਹਿੰਦਾ ਜੀ ਮੈਨੂੰ ਅੰਦਰ ਨਹੀਂ ਵੜਨ ਦਿੰਦੇ, ਹੁਣ ਮੈਨੂੰ ਕਹਿੰਦੇ ਮੂੰਹ ਧੋ ਕੇ ਇਹ ਲਾ ਕੇ ਫੇਰ ਆ। ਪੂਰਾ ਉਹਨੇ ਕੰਜਰਖਾਨਾ ਕੀਤਾ ਵੀ ਰੰਡੀ ਰੋਣਾ ਪੈ ਜੇ, ਕੋਈ ਕਲੇਸ਼ ਜਾ ਪੈ ਜੇ, ਤੇ ਜੇ ਕਿਤੇ ਉੱਤੇ ਸਿੱਖ ਨੌਜਵਾਨਾਂ ਨੂੰ ਰੋਹ ਆ ਜਾਂਦਾ, ਚਾਰ ਚਪੇੜਾਂ ਵੱਜ ਜਾਂਦੀਆਂ, ਫੇਰ ਸਾਰੇ ਭਾਰਤੀ ਚੈਨਲਾਂ ਨੇ ਹਾਲ ਦਹਾਈ ਪਾ ਦੇਣੀ ਸੀ। ਤੇ ਭਾਗਵੇਂ ਬ੍ਰਿਗੇਡ ਦੇ ਪੈਦਾ ਕੀਤੇ ਹੋਏ ਮਾਹੌਲ ਨੇ, ਵਰਤਾਂਤ ਨੇ, ਤੇ ਉਹਨਾਂ ਦੇ ਪੱਤਰਕਾਰਾਂ ਨੇ, ਜਿਹਨੂੰ ਨੈਸ਼ਨਲ ਮੀਡੀਆ ਕਹਿੰਦੇ ਆ, ਉਹਨਾਂ ਸਾਰਿਆਂ ਨੇ, ਜਿਵੇਂ ਉਸ ਬੱਚੀ ਵਾਰੀ ਉਹਦੇ ਪਿਓ ਵਾਰੀ
ਚੀਕ ਚੰਗਿਆੜਾ ਪਾਇਆ ਸੀ ਉਵੇਂ ਫੇਰ ਸ਼ੁਰੂ ਹੋ ਜਾਣਾ ਸੀ ਵੀ ਲੁੱਟੇ ਗਏ ਪੱਟੇ ਗਏ ਜੀ, ਇਹ ਤਾਂ ਕਹਿੰਦੇ ਆ ਪੰਜਾਬ ਜਿਹੜਾ ਹੈਗਾ ਇੰਡੀਆ ਦਾ ਹਿੱਸਾ ਹੀ ਨਹੀਂ, ਇਹ ਤਾਂ ਐ ਕਹਿੰਦੇ ਆ ਤਾਂ ਉਹ ਕਹਿੰਦੇ ਆ, ਫਿਰ ਜਿਵੇਂ ਅੱਗੇ ਲੱਗੇ ਸੀ ਉਵੇਂ ਫੇਰ ਲੱਗ ਜਾਣਾ। ਸੋ ਇਸ ਤਰ੍ਹਾਂ ਦੇ ਜਿਹੜੇ ਬੰਦੇ ਨੇ ਅੱਗੇ ਕਾਹਤੋਂ ਨਹੀਂ ਇਹ ਕਰਤੂਤਾਂ ਕਰਦੇ, ਹੁਣ ਕਾਹਤੋਂ ਜ਼ਰੂਰਤ ਪੈਂਦੀ ਹੈ। ਚਲੋ ਕੁੜੀ ਵਾਲੀ ਗੱਲ ਆ, ਉਹਦੇ ਬਾਰੇ ਹਾਲਾਂਕਿ ਮੇਰਾ ਨਿੱਜੀ ਤੌਰ ਤੇ ਇਹੀ ਆ ਵੀ ਉਹ ਕਿਸੇ ਸਾਜ਼ਿਸ਼ ਤਹਿਤ ਆਈ ਸੀ, ਪਰ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਨਹੀਂ ਜੀ ਏਦਾਂ ਨਹੀਂ ਸੀ, ਏਦਾਂ ਸੀ ਗੱਲ। ਪਰ ਆ ਜਿਹੜਾ ਰਾਤ ਆਇਆ ਸੀ ਇਹ ਤਾਂ ਬਿਲਕੁਲ ਮਿੱਥ ਗਿਆ ਸੀ, ਹੁਣ ਤਾਂ ਪਤਾ। ਤੇ ਅਸੀਂ ਪਿਛਲੇ ਦਿਨ ਵੀ ਇਹ ਗੱਲ ਕਹੀ ਸੀ, ਹੁਣ ਫੇਰ ਕਹਿੰਦੇ ਆ, ਇਹ ਕਿਸੇ ਵੀ ਦਿਨ ਕੋਈ ਵੱਡੀ ਸ਼ਰਾਰਤ ਲਾਜ਼ਮੀ ਕਰਨਗੇ, ਕਹਿਣਗੇ ਵੀ ਅਸੀਂ ਵਾਘਿਓ ਆਏ ਆ ਜੀ, ਸਾਡੇ ਸਾਹਮਣੇ ਬਣਿਆ, ਅਸੀਂ ਤਾਂ ਜੀ ਘਰ ਜਾ ਕੇ ਦਿਖਾਉਣੇ ਆ ਤਿਰੰਗੇ, ਤੋਂ ਅਸੀਂ ਮੱਥਾ ਟੇਕ ਕੇ ਜਾਣਾ, ਸਾਨੂੰ ਅੰਦਰ ਅਸੀਂ ਵੜ। ਕਦੇ ਨਾ ਕਦੇ ਇਹੋ ਜਿਹਾ ਸਿਆਪਾ ਵੀ ਪਾ ਸਕਦੇ ਆ ਵੀ ਅਸੀਂ ਜੀ 200 ਬੰਦਾ ਅੰਦਰ ਤਿਰੰਗੇ ਲੈ ਕੇ ਦਰਬਾਰ ਸਾਹਿਬ ਦੀ ਪ੍ਰਕਾਰਵਾ 'ਚ ਜਾਣਾ ਚਾਹੁੰਦੇ ਆ, ਅਸੀਂ ਤਾਂ ਇਹ ਨਿਸ਼ਾਨ ਸਾਹਿਬ ਲੈ ਕੇ ਅੰਦਰ ਉੱਥੇ ਜਿੱਥੇ ਤੁਹਾਡਾ ਪ੍ਰਕਾਸ਼ ਕੀਤਾ ਹੈ ਉੱਥੇ ਤੱਕ ਜਾਣਾ ਚਾਹੁੰਦੇ ਆ। ਇਹ ਸਾਰੀਆਂ ਗੱਲਾਂ ਕਰਨ ਦਾ ਜਾਂ ਇਹਨਾਂ ਦੀ ਸੰਭਾਵਨਾ ਦਾ ਮਾਹੌਲ ਕਿਉਂ ਬਣਿਆ? ਕਿਉਂਕਿ ਹਿੰਦੂ ਕੱਟੜਵਾਦ ਜਿਹੜਾ ਹੈ ਉਹ ਦਿਨੋਂ ਦਿਨ ਜ਼ੋਰ ਫੜਦਾ ਜਾ ਰਿਹਾ। ਇਹੋ ਜਿਹੇ ਮਾਹੌਲ ਦੇ ਵਿੱਚ ਸਿੱਖ ਕੌਮ ਦੇ ਸਾਹਮਣੇ ਬਹੁਤ ਹੀ ਜ਼ਿਆਦਾ ਔਖ ਭਰੇ ਦਿਨ ਭਵਿੱਖ ਵਿੱਚ ਆਉਣਗੇ, ਕਿਉਂਕਿ ਸਾਡੀ ਜਿਹੜੀ ਅਕਾਲੀ ਦਲ ਵਰਗੀ ਇੱਕ ਖੇਤਰੀ ਪਾਰਟੀ ਦੀ ਸਾਨੂੰ ਸਦਾ ਲੋੜ ਰਹਿੰਦੀ, ਉਹ ਜਿਹੜੀ ਸਾਡੀ ਪਾਰਟੀ ਸੀ ਉਹਦਾ ਤਾਂ ਪਾਤਾ ਭੋਗ ਬਾਦਲ ਪਰਿਵਾਰ ਨੇ। ਹੁਣ ਸਾਡੇ ਕੋਲ ਲੈ ਦੇ ਕੇ ਮਾਨਦਲ ਰਹਿ ਗਿਆ ਸੀ, ਪਰ ਮਾਨ ਸਾਹਿਬ ਨੇ ਕਦੇ ਉਸ ਤਰੀਕੇ ਨਾਲ ਗੱਲ ਪਾਰਟੀ ਦੀ ਨਹੀਂ ਬਣ ਦਿੱਤੀ। ਉਹਨਾਂ ਦੀਆਂ ਆਪਦੀਆਂ ਸੀਮਾਵਾਂ ਨੇ, ਉਹਨਾਂ ਦਾ ਆਪ ਦਾ ਸਿਸਟਮ ਆ, ਪਤਾ ਨਹੀਂ ਕੀ ਹਿਸਾਬ ਕਿਤਾਬ ਆ, ਉਹ ਕਦੇ ਵੀ ਉਸ ਹੱਦ ਤੋਂ ਟੱਪ ਨਹੀਂ ਸਕੇ। ਬਈ ਜਿਵੇਂ ਬਾਦਲ ਦਲ ਦਾ ਬਦਲ ਬਣਨਾ ਚਾਹੀਦਾ ਸੀ ਉਹਨਾਂ ਨੂੰ, ਉਹ ਨਹੀਂ ਬਣ ਪਾਏ। ਚਲੋ ਉਹ ਇੱਕ ਵੱਖਰਾ ਚੈਪਟਰ। ਪਰ ਜਿਹੜੀ ਬਾਦਲ ਦਲ ਦੇ ਵਿੱਚ ਅਕਾਲੀ ਧਾਰਾ ਸੀ, ਉਹਨਾਂ ਸਾਰਿਆਂ ਨੂੰ ਚੁਣ ਚੁਣ ਕੇ ਭਜਾ ਦਿੱਤਾ ਗਿਆ। ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵਿੱਚ ਹੁਣ ਤੱਕ ਤਾਂ ਇਹ ਸੀਗਾ ਵੀ ਵੱਡਾ ਬਾਦਲ ਬੈਠਾ, ਹੁਣ ਵੱਡੇ ਬਾਦਲ ਤੋਂ ਬਗੈਰ ਉਹਦੀ ਪਰਖ ਸ਼ੁਰੂ ਹੋ ਜਾਣੀ ਹੈ, ਤੇ ਉਹਦੇ ਵਿੱਚ ਸਾਨੂੰ ਕੁਝ ਵੀ ਦਿਖਦਾ ਨਹੀਂ। ਬਹੁਤ ਸਾਰੇ ਲੋਕ ਕਹਿ ਰਹੇ ਸੀ ਕਿ ਜੇਕਰ ਦੇਖਿਆ ਜਾਵੇ ਤਾਂ ਜਿਹੜੇ ਲੋਕ ਉਹਨੂੰ ਹੁਣ ਤੱਕ ਚੱਲਣ ਨਹੀਂ ਸੀ ਦਿੰਦੇ, ਦੱਸੋ ਕਮਾਲ ਦੀ ਗੱਲ, ਬਾਦਲ ਸੁਖਬੀਰ ਬਾਦਲ ਨੂੰ ਕਹਿੰਦੇ ਚੱਲਣ ਨਹੀਂ ਸੀ ਦਿੰਦੇ, ਹੁਣ ਉਹ ਹੈ ਨਹੀਂ, ਹੁਣ ਕਹਿੰਦੇ ਬਹੁਤ ਵਧੀਆ ਕੰਮ ਜਿਹੜਾ ਹੈਗਾ ਬਾਦਲ ਸਾਹਿਬ ਕਰਨਗੇ। ਇਹ ਚਾਪਲੂਸੀ ਆ, ਖੁਸ਼ਾਮਦ ਆ, ਇਹਦੇ ਨਾਲ ਸਾਡਾ ਕੁਝ ਸਵਰਦਾ ਨਹੀਂ, ਵਿਗੜ ਜ਼ਰੂਰ ਸਕਦਾ। ਗਰੰਟੀ ਹੈ ਇਸ ਗੱਲ ਦੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਉਹਦੀ ਜਿਹੜੀ ਬਾਦਲ ਸੈਨਾ ਉਹ ਪੰਥ ਦਾ ਵਿਗਾੜ ਤਾਂ ਕੁਝ ਸਕਦੀ ਹੈ, ਪਰ ਉਹ ਪੰਥ ਦਾ ਸਵਾਰ ਨਹੀਂ ਸਕਦੇ। ਤੇ ਜੇਕਰ ਵਿਰਸਾ ਸਿੰਘ ਬਲਟੋਹਾ ਤੇ ਜਿਆਣੀ ਵਾਲੀ ਗੱਲ ਅੱਗੇ ਵੱਧਦੀ ਹੈ, ਅੱਗੇ ਤਾਂ ਅਗਲੇ ਥੋੜਾ ਬਹੁਤਾ ਕੱਚ ਰੱਖਦੇ ਸੀ, ਹੁਣ ਤਾਂ ਜਿਹੜਾ RSS ਦਾ ਏਜੰਡਾ ਉਹ ਹੋਰ ਵੀ ਜ਼ਿਆਦਾ, ਕਿਉਂਕਿ ਹੁਣ ਇਹਨਾਂ ਦੇ ਕੋਲੇ ਉਹੋ ਜਿਹੀ ਸਮਰੱਥਾ ਸ਼ਕਤੀ ਤਾਂ ਹੈ ਨਹੀਂ, ਜਿਹੜੀ ਟੌਰ ਹੁੰਦੀ ਸੀ ਉਹਨਾਂ ਨੂੰ ਵੀ ਪਤਾ ਹੈਗਾ, ਕਿਉਂਕਿ ਜਦੋਂ ਸੌਦਾ ਹੁੰਦਾ ਗਾਂਹ ਵਾਲਿਆਂ ਦੇ ਭਾਂਡੇ 'ਚ ਦੇਖ ਕੇ ਗੱਲ ਅਗਲਾ ਹੀ ਕਰਦਾ। ਉਹ ਬਾਦਲ ਪਰਿਵਾਰ ਕੋਲੇ ਜਾਂ ਅਕਾਲੀ ਦਲ ਕੋਲੇ ਆਪਦੇ ਪਲੜੇ 'ਚ ਉਹੋ ਜਿਹਾ ਕੁਝ ਹੈ ਨਹੀਂ ਜਿਹਦੀ ਕਰਕੇ ਅਗਲੇ ਗਿਣ ਮਿੱਥ ਕੇ ਕੋਈ ਚੱਜ ਹਾਲ ਦਾ ਸੌਦਾ ਕਰ ਸਕਣ। ਸੋ ਜਿਹੜੀ ਕੀਮਤ ਵਾ ਉਹ ਇਹੀ ਹੋਊਗੀ ਨਾ ਕਿ ਪੰਥ ਦੇ ਮਸਲਿਆਂ 'ਚ ਤੁਸੀਂ ਬੋਲਣਾ ਨਹੀਂ। ਸੋ ਹਿੰਦੂਤਵਾ ਦਾ ਏਜੰਡਾ ਜਿਹੜਾ ਹੈ ਉਹ ਹੋਰ ਜ਼ਿਆਦਾ ਤੇਜ਼ੀ ਨਾਲ ਵਧਣ ਦੇ ਪੂਰੇ ਅਸਾਰ ਨੇ। ਉਸ ਮੌਕੇ ਪਹਿਲਾਂ ਸਾਡੇ ਕੋਲੇ ਸਾਡੀ ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਹਿਬ ਤੇ ਅਕਾਲੀ ਦਲ ਹੁੰਦੇ ਸੀ, ਉਹਨਾਂ ਸਾਰਿਆਂ ਦਾ ਇਹਨਾਂ ਨੇ ਜਿਹੜਾ ਹਾਲ ਕੀਤਾ ਪਿਆ ਉੱਥੋਂ ਕੁਝ ਦਿਖਦਾ ਨਹੀਂ। ਲੈ ਦੇ ਕੇ ਸਾਡੇ ਕੋਲੇ ਸਿੱਖ ਨੌਜਵਾਨੀ ਤੇ ਪੰਥਕ ਜਜ਼ਬਾ ਤੇ ਨਿੱਕੀਆਂ ਬੁੱਢੀਆਂ ਕੁਝ ਸੰਸਥਾਵਾਂ ਤੇ ਦਲ ਖਾਲਸਾ, ਭਾਈ ਦਲਜੀਤ ਸਿੰਘ ਵਾਲਾ ਗਰੁੱਪ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਇੱਥੇ ਅਸੀਂ ਖੜੇ ਹਾਂ। ਹੁਣ ਜਿਨ੍ਹਾਂ ਲੋਕਾਂ ਨੂੰ ਝੂਠ ਝਾੜ ਬੋਲਣ ਦੀ ਆਦਤ ਹੁੰਦੀ ਆ, ਜਾਂ ਜਿਨ੍ਹਾਂ ਨੂੰ ਵੱਡੀਆਂ ਵੱਡੀਆਂ ਛੱਡਣ ਦੀ ਆਦਤ ਹੁੰਦੀ ਆ ਵੀ ਇਹ ਜੀ ਗੁਰੂ ਦਾ ਸਾਜਾ ਹੋਇਆ ਪੰਥ ਆ, ਇਹਨੂੰ ਕੁਝ ਨਹੀਂ ਹੁੰਦਾ, ਇਹ ਗੱਲਾਂ ਆਪਦੇ ਆਪ ਨੂੰ ਹੌਸਲਾ ਦੇਣ ਲਈ, ਆਪਦੀ ਮਨੋ ਅਵਸਥਾ ਨੂੰ ਉੱਚਾ ਚੱਕਣ ਲਈ ਬਹੁਤ ਵਧੀਆ ਨੇ। ਪਰ ਹਕੀਕਤ ਦੇ ਵਿੱਚ ਸਾਨੂੰ ਜੇ ਪਤਾ ਹੋਵੇ ਕਿ ਸਾਡੀ ਟੱਕਰ ਹੋਣ ਲੱਗੀ ਹੈ ਤੇ ਸਾਡੇ ਕੋਲੇ ਕੀ ਕੁਛ ਵਾ, ਉਹ ਸਾਨੂੰ ਅਸਲੀਅਤ ਵਿੱਚ ਮਾਪਣਾ ਮਿਲਣਾ ਪੈਂਦਾ। ਤੋਂ ਸਾਨੂੰ ਇਸ ਮੌਕੇ ਆਪਦੀ ਤਾਕਤ ਅਤੇ ਸਮਰੱਥਾ ਵਧਾਉਣ ਦੀ ਲੋੜ ਆ। ਤੇ ਜਿਹੜੀਆਂ ਜਥੇਬੰਦੀਆਂ, ਜਿਹੜੀਆਂ ਤਾਕਤਾਂ, ਜਿਹੜੀਆਂ ਸ਼ਖਸੀਅਤਾਂ ਭਾਈ ਅਮਰਤਪਾਲ ਸਿੰਘ ਦੇ ਸਰਗਰਮ ਹੋਣ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਹਰ ਮੌਕੇ ਆਪਦੀ ਹਾਜ਼ਰੀ ਲਵਾਉਂਦੇ ਰਹੇ ਨੇ, ਉਹਨਾਂ ਸਾਰਿਆਂ ਦਾ ਬੇਸ਼ੱਕ ਪਿਛਲੇ ਦਿਨਾਂ ਦੇ ਵਿੱਚ ਸਾਡੇ ਕੁਝ ਭਾਵਕ ਹੋਏ ਸਿੱਖ ਵੀਰਾਂ ਨੇ ਉਹਨਾਂ ਦੇ ਪ੍ਰਤੀ ਨਾਵਾਚਕ ਟਿੱਪਣੀਆਂ ਕੀਤੀਆਂ ਨੇ,
बेशक उन्हां तो निराशा लगदी है ना, पर यह गल यकीनन तौर ते सानू पता है कि इत्थे जिहड़ा भी खालिस्तानी नौजवान झंडे चक के जां नारे ला के जां किसी होर तरीके नाल सरगर्मियां करदा कराउंदा रहा, वो इन्हां दे करके सी। ਜਿਹੜੇ ਭਾਈ ਜੋਗਾ ਸਿੰਘ ਖਾਲਿਸਤਾਨੀ ਵਰਗੇ ਜਾਂ ਭਾਈ ਗੁਰਬਖਸ਼ ਸਿੰਘ ਵਰਗੇ ਜਾਂ ਚੱਬੇ ਚ ਸਰਬੱਤ ਖਾਲਸਾ ਹੋ ਰਿਹਾ ਜਾਂ ਫਿਲਮ ਆ ਗਈ ਸਾਡਾ ਹੱਕ ਜਾਂ ਕੋਈ ਫਿਲਮ ਦਾ ਵਿਰੋਧ ਕਰਨਾ ਜਿਵੇਂ ਜੋ ਬੋਲੇ ਸੋ ਨਿਹਾਲ ਜਾਂ ਭਾਈ ਰਾਜੋਆਣੇ ਦੀ ਫਾਂਸੀ ਦਾ ਮਸਲਾ, ਇਹਨਾਂ ਸਾਰੇ ਮਸਲਿਆਂ ਵਿੱਚ ਜਿਹੜੀ ਸਟਾਰਟਿੰਗ ਜਿਹੜੀ ਸ਼ੁਰੂਆਤੀ ਜਿਹੜੀ ਧਿਰ ਹੁੰਦੀ ਆ ਉਹ ਇਹਨਾਂ ਸ਼ਖਸੀਅਤਾਂ ਜਥੇਬੰਦੀਆਂ ਤੇ ਧਿਰਾਂ ਦੇ ਕਰਕੇ ਸੀ। ਇਹਨਾਂ ਨੇ ਉਹਨਾਂ ਸਾਰੇ ਨੌਜਵਾਨਾਂ ਨੂੰ ਜਿਹੜੇ ਇਸ ਵੇਲੇ ਕਹਿੰਦੇ ਨੇ ਕਿ ਸਾਨੂੰ ਠੀਕ ਆ ਜੀ ਤੁਸੀਂ ਜਿੰਨਾ ਕੁ ਪੜਾਉਣਾ ਸੀ ਪੜਾਤਾ, ਜਿੰਨਾ ਸਿਖਾਉਣਾ ਸੀ ਸਿਖਾਤਾ, ਹੁਣ ਅਸੀਂ ਆਪਦੇ ਹਿਸਾਬ ਦੇ ਨਾਲ ਅੱਗੇ ਸਰਗਰਮੀ ਕਰਨੀ ਆ। ਤਾਂ ਇਹ ਕੋਈ ਮਾੜੀ ਗੱਲ ਵੀ ਨਹੀਂ, ਪਰ ਆਪਾਂ ਉਹਨਾਂ ਸਾਰਿਆਂ ਨੂੰ ਇੱਕਦਮ ਰੱਦ ਨਾ ਕਰੀਏ। ਜਿਹੜਾ ਕੁਝ ਉਹ ਦੇ ਸਕੇ ਨੇ ਉਹਦੇ ਲਈ ਉਹਦਾ ਧੰਨਵਾਦ ਕਰੀਏ। ਸੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਵੇਂ ਜਲੰਧਰ ਦੇ ਵਿੱਚ ਚੋਣ ਲੜ ਰਿਹਾ, ਉੱਥੇ ਉਹਨਾਂ ਦੀ ਹਮਾਇਤ ਕਰਨੀ ਬਣਦੀ ਆ। ਤੇ ਜਿਹੜੇ ਬੰਦੇ ਦੂਰ ਦਰਾਡੇ ਬੈਠੇ ਨੇ ਜਿਨ੍ਹਾਂ ਨੂੰ ਮੇਰੀ ਗੱਲ ਨਾਲ ਕੋਈ ਅਸਹਿਮਤੀ ਆ, ਉਹ ਇੰਨਾ ਕੁ ਜ਼ਰੂਰ ਚੇਤੇ ਰੱਖਣ ਕਿ ਮੈਂ ਵੀ ਭਾਰਤੀ ਹਕੂਮਤੀ ਤੰਤਰ ਦੇ ਸਾਰੇ ਸਿਸਟਮ ਦੇ ਵਿੱਚ ਕੋਈ ਯਕੀਨ ਜਕਾਨ ਨਹੀਂ ਰੱਖਦਾ, ਨਾ ਮੈਂ ਵੋਟਾਂ ਵਾਟਾਂ ਵਾਲਾ ਵਾਂ। ਮੈਂ ਤਾਂ ਚਾਹੇ ਕਿਸੇ ਨੂੰ ਉਹ ਗੱਲ ਮੇਰੀ ਚੰਗੀ ਵੀ ਨਾ ਲੱਗੇ, ਮੈਂ ਤਾਂ 1991-92 ਵਾਲੇ ਬਾਈਕਾਟ ਦਾ ਵੀ ਹਮਾਇਤੀ ਸੀ। ਮੈਂ ਸਿਸਟਮ ਦੇ ਬਾਰੇ ਬਹੁਤੇ ਕੋਈ ਚੰਗੇ ਵਿਚਾਰ ਨਹੀਂ ਰੱਖਦਾ, ਪਰ ਜਦੋਂ ਦੀਪ ਸਿੱਧੂ ਨੇ ਫੈਸਲਾ ਕੀਤਾ, ਉਹਨੇ ਇਹੀ ਕਿਹਾ ਕਿ ਅਸੀਂ ਇਹ ਮੋਰਚਾ ਵੀ ਖਾਲੀ ਨਹੀਂ ਛੱਡ ਸਕਦੇ। ਇੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਧਿਰ ਚੋਣਾਂ ਲੜਦੀ ਹੁੰਦੀ ਆ, ਤਾਂ ਸਾਡਾ ਹੱਕ ਬਣਦਾ, ਫਰਜ਼ ਬਣਦਾ ਕਿ ਅਸੀਂ ਹੋਰ ਤਾਂ ਕਿਸੇ ਦੀ ਮਦਦ ਸਪੋਰਟ ਹਮਾਇਤ ਕਰ ਨਹੀਂ ਸਕਦੇ। ਸੋ ਅਸੀਂ ਮਾਨ ਦਲ ਦੀ, ਮਾਨ ਸਾਹਿਬ ਦੀ ਸਪੋਰਟ ਕਰਾਂਗੇ। ਤੇ ਆਪਾਂ ਨੂੰ ਪਤਾ ਕਿਵੇਂ ਉਹਨੇ ਇੱਕ ਹੱਥ 'ਚ ਝਾੜੂ ਤੇ ਇੱਕ ਹੱਥ 'ਚ ਸ਼੍ਰੀ ਸਾਹਿਬ ਫੜ ਕੇ ਉਹ ਸਾਰਾ ਹਾਲਾਤ, ਸਾਰਾ ਵਰਤਾਂਤ ਹੀ ਜਿਹੜਾ ਸਿਰਜਤਾ ਸੀ, ਜਿਹਦੀ ਪੀੜ ਆ ਜਿਹੜੀ ਉਹ ਇਹਨਾਂ ਨੂੰ ਹੁਣ ਤੱਕ ਤੰਗ ਕਰਦੀ ਆ। ਤੇ ਬਹੁਤੇ ਲੋਕਾਂ ਨੇ ਇਹ ਵੀ ਮੰਨਿਆ ਹੋਇਆ ਕਿ ਜਿਹੜਾ ਭਾਈ ਅਮਰਤਪਾਲ ਸਿੰਘ ਤੇ ਉਹਦੀ ਟੀਮ ਦੇ ਖਿਲਾਫ, ਵਾਰਸ ਪੰਜਾਬ ਦੇ ਜਥੇਬੰਦੀ ਦੇ ਖਿਲਾਫ ਇੰਨਾ ਤੇਜ਼ੀ ਨਾਲ ਅਟੈਕ ਕੀਤਾ ਗਿਆ, ਉਹ ਇਹ ਸੋਚ ਕੇ ਵੀ ਕੀਤਾ ਗਿਆ ਵੀ ਕਿਤੇ ਇਹ ਧਿਰ ਜਲੰਧਰ ਵਾਲੀਆਂ ਜਿਹੜੀਆਂ ਲੋਕ ਸਭਾ ਚੋਣ ਆ ਰਹੀ ਹੈ, ਜਿਮਨੀ ਚੋਣ ਵੀ, ਇਹਦੇ ਵਿੱਚ ਕਿਤੇ ਕੋਈ ਰੋਲ ਪਲੇ ਨਾ ਕਰਨ। ਉਦੋਂ ਦੀਪ ਸਿੱਧੂ ਨੇ ਤੇ ਹੁਣ ਅਮਰਤਪਾਲ ਸਿੰਘ ਨੇ ਜੇ ਮਾਹੌਲ ਸਾਰਾ ਮਾਨ ਦਲ ਦੇ ਹੱਕ 'ਚ ਕਰਤਾ, ਤਾਂ ਇਹਦਾ ਮਤਲਬ ਹੋਣਾ ਕਿ ਦੂਜੀ ਇੱਕ ਵੱਡੀ ਜਿੱਤ ਖਾਲਿਸਤਾਨੀ ਤਾਕਤਾਂ ਨੂੰ, ਧਿਰਾਂ ਨੂੰ ਮਿਲੂਗੀ, ਜਿਹਦੇ ਨਾਲ ਉਹਨਾਂ ਦਾ ਮਨੋਬਲ ਵਧੂਗਾ। ਸੋ ਗੱਲ ਕਿੱਧਰ ਨੂੰ ਜਾਂਦੀ ਆ ਜਾਂ ਕਿਵੇਂ ਆਈ ਤਾਂ ਵਾਹਿਗੁਰੂ ਜਾਣੇ, ਪਰ ਇਸ ਤਰ੍ਹਾਂ ਦੀਆਂ ਗੱਲਾਂ, ਇਹੋ ਜਿਹੀਆਂ ਚਰਚਾਵਾਂ ਹੁੰਦੀਆਂ ਰਹੀਆਂ। ਸਾਡਾ ਕਹਿਣ ਤੋਂ ਭਾਵ ਹੈਗਾ ਕਿ ਸਾਨੂੰ ਸਾਰਿਆਂ ਦੀ ਲੋੜ, ਜਿਵੇਂ ਇੱਕ ਪੰਜਾਬੀ ਦਾ ਮੁਹਾਵਰਾ ਸੁਣਿਆ ਕਈਆਂ ਤੋਂ ਵੀ ਸਾਰੇ ਆਂਡੇ ਇੱਕ ਟੋਕਰੀ 'ਚ ਨਹੀਂ ਰੱਖ ਦੇਈਦੇ। ਸੋ ਜਿਹੜੇ ਬੰਦਿਆਂ ਨੂੰ ਭਾਈ ਅਮਰਤਪਾਲ ਸਿੰਘ ਅਤੇ ਉਹਦੀ ਵਰਕਿੰਗ, ਉਹਦਾ ਸਟਾਈਲ ਵਾਰਸ ਪੰਜਾਬ ਦੇ ਜਥੇਬੰਦੀ ਦਾ ਪਸੰਦ ਆ, ਉਹ ਉੱਥੇ ਆਪਦਾ ਪੂਰਾ ਯੋਗਦਾਨ ਪਾਉਣ। ਜਿਨ੍ਹਾਂ ਨੂੰ ਦਲ ਖਾਲਸਾ ਦੇ ਕੰਮਕਾਰ ਨਾਲ ਸਹਿਮਤੀ ਆ, ਉਹ ਚੰਗਾ ਲੱਗਦਾ, ਉੱਥੇ ਆ ਜਾਣ। ਤੇ ਜਿਨ੍ਹਾਂ ਨੂੰ ਮਾਨ ਦਲ ਦਾ ਚੰਗਾ ਲੱਗਦਾ, ਉਹਦੇ ਰਾਹੀਂ ਗੱਲ ਕਰ ਲੈਣ। ਜਿਨ੍ਹਾਂ ਨੂੰ ਭਾਈ ਦਲਜੀਤ ਸਿੰਘ ਵਾਲਾ ਰਾਹ ਬੜੇ ਨੇ, ਵੱਧ ਤੋਂ ਵੱਧ ਪਲੇਟਫਾਰਮ, ਵੱਧ ਤੋਂ ਵੱਧ ਰਾਹ ਸਾਡੇ ਕੋਲੇ ਹੋਣੇ ਚਾਹੀਦੇ। ਜੇ ਅਸੀਂ ਸਾਰਿਆਂ ਨੂੰ ਇੱਕੋ ਹੀ ਰਾਹ ਦਿੱਤਾ ਵੀ ਸਾਰੇ ਸਿੱਖਾਂ ਨੂੰ ਪੰਥ ਦੀ ਸੇਵਾ ਕਰਨ ਦਾ ਇੱਕੋ ਹੀ ਰਾਹ ਵਾ, ਇਹਦੇ ਰਾਹੀਂ ਆਓ, ਤਾਂ ਜਿਨ੍ਹਾਂ ਨੂੰ ਉਹ ਬੰਦਾ ਜਾਂ ਉਹਦੀ ਵਰਕਿੰਗ ਪਸੰਦ ਨਹੀਂ ਹੈ, ਉਹ ਕਿਹੜੇ ਖੂਹ 'ਚ ਜਾਣਗੇ। ਸਾਡੇ ਕੋਲੇ ਤਾਂ ਵੱਧ ਤੋਂ ਵੱਧ ਧਿਰਾਂ, ਵੱਧ ਤੋਂ ਵੱਧ ਪਲੇਟਫਾਰਮ ਹੋਣੇ ਚਾਹੀਦੇ ਨੇ। ਜਿਵੇਂ ਦਲ ਖਾਲਸਾ ਜਦੋਂ ਬਣਿਆ, ਉਦੋਂ ਕਹਿੰਦੇ ਆ ਮਿਸਲਾਂ ਜਿਹੜੀਆਂ 12 ਸੀ, ਉਹ ਪਰ 12 ਤੋਂ ਪਹਿਲਾਂ 65 ਜਥੇ ਸੀ, ਕਿਸੇ 'ਚ 50, ਕਿਸੇ 'ਚ 15, ਕਿਸੇ 'ਚ 500, ਕਿਸੇ 'ਚ 100 ਸਿੰਘ ਸੀ। ਤੇ ਉਹ ਸਾਰੇ ਜਥੇ ਰਲ ਕੇ ਮਿਸਲਾਂ ਬਣੀਆਂ। ਮਿਸਲਾਂ ਤੋਂ ਅੱਗੇ ਫਿਰ ਜਿਹੜਾ ਸੀਗਾ ਉਹਨਾਂ ਨੇ ਦਲ ਖਾਲਸਾ ਦਾ ਸਾਂਝਾ ਨਾਂ ਜਿਹੜਾ ਸੀਗਾ ਲੈ ਕੇ ਇਤਿਹਾਸ ਦੇ ਵਿੱਚ ਮਾਰ ਕੇ ਮਾਰੇ। ਸੋ ਅੱਜ ਦੀ ਤਰੀਕ ਵਿੱਚ ਜਿਹੜਾ ਅਸੀਂ ਇਹ ਫੜ ਲਿਆ ਨਾ ਕਿ ਫਲਾਨਾ ਮਾੜਾ ਹੀ ਮਾੜਾ ਤੇ ਫਲਾਨਾ ਬਿਲਕੁਲ ਹਰੇਕ ਨੂੰ ਮਿੰਟ 'ਚ ਦੀ ਵਿਕਿਆ ਹੋਇਆ, ਫਲਾਨਾ ਜੀ ਉਹ ਲਿਪ ਗਿਆ। ਭਾਈ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਇਤਿਹਾਸ ਜਦੋਂ ਪੜ੍ਹੀਦਾ, ਉਦੋਂ ਬੜਾ ਕੁਝ ਸਿੱਖਣ ਨੂੰ ਮਿਲਦਾ। ਸਭ ਤੋਂ ਭੈੜੇ ਤਾਂ ਉਹਨਾਂ ਦੇ ਦਿਨਾਂ ਦੇ ਵਿੱਚ ਅਕਾਲੀ ਆਗੂ ਸਾਬਤ ਹੋ ਰਹੇ ਸੀ। ਸੁਰਿੰਦਰ ਸਿੰਘ ਸੋਢੀ ਦਾ ਕਤਲ ਜਾਂ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਨੇ ਜਿੱਥੇ ਬਹੁਤ ਹੀ ਜ਼ਿਆਦਾ ਬਾਬਾ ਜਰਨੈਲ ਸਿੰਘ ਨੇ ਜ਼ਬਤ ਰੱਖਿਆ। ਪੜ੍ਹੋ, ਕਦੇ ਸੁਣੋ ਉਹਨਾਂ ਬਚਨਾਂ ਨੂੰ, ਕੈਸਟਾਂ ਮਿਲਦੀਆਂ YouTube ਤੇ ਪਈਆਂ, ਜਿੱਥੇ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਜੀ ਕਹਿੰਦੇ ਆ ਭਾਈ ਸੋਢੀ ਦੇ ਕਤਲ ਤੋਂ ਬਾਅਦ ਬਈ 5 ਸਿੱਖਾਂ ਤੇ ਕਤਲ ਤੱਕ ਮੈਂ ਜ਼ਾਬਤਾ ਰੱਖੂੰਗਾ। ਉਦੋਂ ਬਾਅਦ ਵੀ ਇਹ ਨਹੀਂ ਕਹਿੰਦਾ ਵੀ ਚੱਕ ਦੂੰਗਾ ਫੱਟੇ, ਉਦੋਂ ਬਾਅਦ ਵੀ ਮੈਂ ਸੋਚੂੰਗਾ, ਵਿਚਾਰੂੰਗਾ। ਕਿੱਥੇ ਉਹ ਮਹਾਂਪੁਰਸ਼ ਤੇ ਕਿੱਥੇ ਆਪਾਂ ਸਾਰੇ ਇੱਕ ਪਾਸੇ ਆਪਾਂ ਦਾਅਵਾ ਕਰਦੇ ਆ ਕਿ ਬਾਬਾ ਜਰਨੈਲ ਸਿੰਘ ਦੀ ਗੱਲ ਨੂੰ ਅੱਗੇ ਤੋਰਨ ਵਾਲੇ ਆ।
ਪਰ ਮਾੜੀ ਜੀ ਗੱਲ ਹੁੰਦੀ ਆ ਤੇ ਬਾਕੀ ਸਾਰਿਆਂ ਨੂੰ ਭੰਡਣ ਬਹਿ ਜਾਂਦੇ ਆ। ਜਿਹੜਾ ਮਾੜਾ ਜਿਹਾ ਚੰਗਾ ਸਾਨੂੰ ਜ਼ਿਆਦਾ ਲੱਗ ਰਿਹਾ ਹੁੰਦਾ ਉਹਦੀ ਬਾਹਲੀ ਹੀ ਜੈ ਜੈਕਾਰ ਕਰ ਦਿੰਦੇ ਆ। ਭਾਈ ਸਾਰਿਆਂ ਦਾ ਹੀ ਇੱਥੇ ਲੋੜ ਆ, ਸਾਰਿਆਂ ਦਾ ਹੀ ਸਤਿਕਾਰ ਆ। ਹੁਣ ਕੱਲ ਨੂੰ 29 ਅਪ੍ਰੈਲ ਖਾਲਿਸਤਾਨ ਡੈਕਲੇਰੇਸ਼ਨ ਡੇ। ਹੁਣ ਬਾਕੀ ਧਿਰਾਂ ਉਵੇਂ ਨਹੀਂ ਮਨਾਉਂਦੀਆਂ ਤੇ ਦਲ ਖਾਲਸਾ ਵਾਲੇ ਪਿਛਲੇ ਬਹੁਤ ਸਾਲਾਂ ਤੋਂ ਇਹ ਦਿਹਾੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਨਾਉਂਦੇ। ਕੱਲ ਨੂੰ 11 ਵਜੇ 11:30 ਵਜੇ ਦਾ ਟਾਈਮ ਆ। ਖਾਲਿਸਤਾਨ ਡੈਕਲੇਰੇਸ਼ਨ ਡੇ ਦੇ ਹਿਸਾਬ ਨਾਲ ਖਾਲਿਸਤਾਨ ਸੰਘਰਸ਼ ਦੀ ਨਿਰੰਤਰਤਾ, ਮਜ਼ਬੂਤੀ ਤੇ ਫਤਿਹਯਾਬੀ ਲਈ ਅਕਾਲ ਤਖਤ ਸਾਹਿਬ ਵਿਖੇ ਉਹਨਾਂ ਨੇ ਅਰਦਾਸ ਦਾ ਪ੍ਰੋਗਰਾਮ ਰੱਖਿਆ ਤੇ ਦਲ ਖਾਲਸਾ ਜਥੇਬੰਦੀ ਦੇ ਉਹ ਚਾਹੇ 200 ਸਿੰਘ ਨੇ ਚਾਹੇ 2000 ਨੇ, ਜਦੋਂ ਉੱਥੇ ਜੁੜਦੇ ਨੇ ਗੱਲ ਤਾਂ ਉਹ ਖਾਲਿਸਤਾਨ ਦੀ ਕਰਦੇ ਆ ਨਾ। ਤੇ ਉਸ ਖਾਲਿਸਤਾਨ ਦੇ ਲਈ ਇਹ ਜਥੇਬੰਦੀ ਜਿਸ ਤਰੀਕੇ ਨਾਲ ਆਪਦੀਆਂ ਸਰਗਰਮੀਆਂ, ਆਪਦਾ ਯੋਗਦਾਨ ਪਾ ਰਹੀ ਆ, ਆਪਾਂ ਉਵੇਂ ਉਹਨਾਂ ਨੂੰ ਮਨਜ਼ੂਰ ਕਰੀਏ ਤੇ ਜਿਹੜੇ ਮਾਨ ਦਲ ਵਾਲੇ ਨੇ ਉਵੇਂ ਆਪਾਂ ਉਹਨਾਂ ਨੂੰ ਉਵੇਂ ਮਨਜ਼ੂਰ ਕਰੀਏ। ਹਾਂ, ਡਿਫਰੈਂਸਸ, ਅਸਹਿਮਤੀਆਂ ਜਾਂ ਕਿਸੇ ਗੱਲ ਦੇ ਉੱਤੇ ਮਤਭੇਦ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ। ਇੱਕੋ ਪਰਿਵਾਰ 'ਚ ਰਹਿੰਦਿਆਂ ਦੇ ਵੀ ਹੋ ਜਾਂਦੇ ਨੇ। ਕਈ ਗੱਲਾਂ ਦੇ ਵਿੱਚ ਸਾਨੂੰ ਥੋੜਾ ਬਹੁਤਾ ਗਰੇਸ ਕਰਨਾ ਪੈਂਦਾ, ਪਰ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਹਰ ਮੌਕੇ ਘੋੜੇ ਦੇ ਉੱਤੇ ਚੜ੍ਹ ਕੇ ਬਸ ਆਹੂ ਲਾਉਂਦੇ ਫਿਰਦੇ। ਜਿਹਦੇ ਵੱਲ ਹੋ ਜਾਂਦੇ ਆ ਉਹ ਅਸੀਂ ਬਣਾ ਦਿੰਦੇ ਆ ਸੋਨੇ ਦਾ, ਬਾਕੀ ਸਾਰਿਆਂ ਨੂੰ ਕਹਿੰਦੇ ਆ ਵੀ ਇਹ ਤਾਂ ਗੋਹੇ ਨਾਲ ਵੀ ਮਾੜੇ। ਇੰਨੇ ਜ਼ਿਆਦਾ ਭਾਵੁਕ ਹੋ ਕੇ, ਇੰਨੇ ਜ਼ਿਆਦਾ ਨੈਗੇਟਿਵ ਹੋ ਕੇ ਕਿਵੇਂ ਕੰਮ ਚੱਲੂਗਾ? ਜਿਹੜੇ ਲੋਕ 30 35 ਸਾਲ ਤੋਂ ਕੌਮ ਨੂੰ ਸਮਰਪਿਤ ਹੋ ਕੇ ਸੇਵਾਵਾਂ ਕਰ ਰਹੇ ਨੇ, ਉਹਨਾਂ ਦੇ ਬਾਰੇ ਬੋਲਣ ਤੋਂ ਪਹਿਲਾਂ ਲੱਖਾਂ ਵਾਰੀ ਤੋਲਣ ਦੀ ਲੋੜ ਹੀ ਨਹੀਂ ਸਮਝਦੇ। ਜਿਹੜਾ ਕੁਝ ਦਿਲ ਦਿਮਾਗ ਚ ਆਉਂਦਾ ਸਕਿੰਟ ਚ ਵੀ ਅਗਲੇ ਨੂੰ ਸਰਕਾਰੀਆ ਬਣਾ ਧਰਦੇ ਆ। ਮੈਂ ਇਹ ਗੱਲ ਕਹਿਣਾ ਕਿ ਪੁਲਿਸ ਦੀ ਕੁੱਟ ਕਿਸੇ ਖਾਲਿਸਤਾਨੀ ਨੂੰ ਨਹੀਂ ਤੋੜਦੀ। ਬੰਦਾ ਕਦੋਂ ਟੁੱਟਦਾ? ਜਦੋਂ ਉਹਦੀ ਕੌਮ ਦੇ ਨਵੇਂ ਨੌਜਵਾਨ ਬੱਚੇ ਉੱਠਦੇ ਆ, ਨਾ ਉਹਨਾਂ ਨੂੰ ਇਤਿਹਾਸ ਦਾ ਪਤਾ ਹੁੰਦਾ, ਨਾ ਕਿਸੇ ਗੱਲ ਦਾ, ਤੇ ਜੀ ਤੋਂ ਪੁੱਛਦੇ ਨੇ, ਜੇ ਉਹ ਅਕਲ ਵਾਲਾ ਹੋਵੇ ਫਿਰ ਕੋਈ ਚੰਗੀ ਗੱਲ ਸਮਝਾ ਦੂ, ਤੇ ਜੇਕਰ ਕੋਈ ਚਾਲੂ ਜਿਹਾ ਟੱਕਰ ਗਿਆ ਉਹਨੇ ਪੁੱਠੀ ਸਿੱਧੀ ਗੱਲ ਦੱਸ ਕੇ ਉਹਨੂੰ ਗਾਲਾਂ ਕਢਵਾ ਦੇਣੀਆਂ। ਜਦੋਂ ਅਸੀਂ ਨਾਭੇ ਜੇਲ੍ਹ ਹੁੰਦੇ ਸੀ, ਸਾਡੇ ਇੱਕ ਜਿਹੜਾ ਦਿੱਲੀ ਤੋਂ, ਤਿਹਾੜ ਜੇਲ੍ਹ ਤੋਂ ਜਾਂ ਜੈਪੁਰ ਤੋਂ ਜਾਂ ਭਾਰਤ ਦੀਆਂ ਹੋਰ ਜੇਲ੍ਹਾਂ ਤੋਂ ਜਿਨ੍ਹਾਂ ਦੇ ਪੰਜਾਬ ਵਿੱਚ ਜੁਝਾਰੂਆਂ ਦੇ ਕੇਸ ਹੁੰਦੇ ਸੀ, ਉਹਨਾਂ ਨੂੰ ਨਾਭੇ ਜੇਲ੍ਹ ਲਿਆਂਦਾ ਜਾਂਦਾ ਸੀ। ਇੱਥੇ ਸਾਰੀਆਂ ਤਰੀਕਾਂ ਭੁਗਤਾ ਕੇ ਫਿਰ ਵਾਪਸ ਭੇਜ ਦਿੰਦੇ ਸੀ। ਤੇ ਅਕਸਰ ਉੱਥੇ ਜਦੋਂ ਭਾਈ ਹਰਨੇਕ ਸਿੰਘ ਭੱਪ, ਭਾਈ ਬਲਜੀਤ ਸਿੰਘ ਭਾਊ ਜਾਂ ਹੋਰ ਸਿੰਘਾਂ ਨੇ ਆਉਣਾ ਤੇ ਬੜਾ ਚੰਗਾ ਲੱਗਣਾ, ਇੱਕ ਦੂਜੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ। ਤੇ ਅਸੀਂ ਇੱਥੇ ਸਾਨੂੰ ਵੱਖਰਾ ਹੀ ਹਾਤਾ ਦਿੱਤਾ ਹੋਇਆ ਸੀ। ਕਈ ਵਾਰ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਵੱਡਿਆਂ ਤੋਂ, ਅਕਲ ਵਾਲਿਆਂ ਤੋਂ, ਸਿਆਣਿਆਂ ਤੋਂ ਸਿੱਖਣੀਆਂ, ਛੋਟੇ ਭੈਣ ਭਰਾਵਾਂ ਨੂੰ ਸਮਝਾਉਣੀਆਂ ਵੀ ਸਿੱਖੋ ਭਾਈ, ਬੈਠੋ ਕੋਲੇ। ਆਹ ਸਬਕ ਜੇਲ੍ਹ ਦੇ ਵਿੱਚ ਸਭ ਤੋਂ ਵਧੀਆ ਸਿੱਖਿਆ ਕਿ ਜਥੇਬੰਦੀਆਂ, ਧਿਰਾਂ, ਸ਼ਖਸੀਅਤਾਂ ਇਹ ਜੋ ਮਰਜ਼ੀ ਹੋਣ, ਪਰ ਅਸਲ ਵਿੱਚ ਤਾਂ ਸਾਡੇ ਨਿਸ਼ਾਨੇ ਦੀ ਏਕਤਾ। ਸੋ ਸਿੱਖ ਕੌਮ ਦੇ ਵਿੱਚ ਅੱਡ-ਅੱਡ ਸ਼ਖਸੀਅਤਾਂ, ਅੱਡ-ਅੱਡ ਧਿਰਾਂ ਜਾਂ ਧੜੇ ਖਾਲਿਸਤਾਨ ਲਈ ਲੜ ਰਹੇ ਨੇ। ਨਿਸ਼ਾਨਾ ਤਾਂ ਖਾਲਿਸਤਾਨ ਆ, ਅਸੀਂ ਸਾਰੇ ਖਾਲਿਸਤਾਨੀ ਆ। ਤੋਂ ਅੱਡ-ਅੱਡ ਰਾਹ ਨੇ, ਜਾਂਦੇ ਤਾਂ ਇੱਕ ਥਾਂ ਤੇ ਹੀ ਆ। ਗੁਰੂ ਘਰ ਇੱਕ ਬਹੁਤ ਤੇ ਜਾਣ ਲਈ 100 ਰਾਹ ਹੋਣ ਤਾਂ 100 ਰਾਹਾਂ ਤੇ ਜਾਣ ਵਾਲੇ ਬੰਦੇ ਮਾੜੇ ਕਿਵੇਂ ਹੋ ਗਏ ਜਦੋਂ ਪਹੁੰਚਣਾ ਤਾਂ ਸਾਰਿਆਂ ਨੇ ਗੁਰੂ ਘਰ। ਪਰ ਆਪਾਂ ਜਿਹਦੇ ਵੱਲ ਹੁੰਦੇ ਆ ਉਹਦੇ, ਮੇਰੇ ਕੋਲ ਉੱਥੇ ਦੱਸਣ ਲਈ ਬੜੀ ਇੱਕ ਚੰਗੀ ਘਟਨਾ, ਪਰ ਉਹ ਮੈਂ ਇੱਥੇ ਦੱਸ ਕੇ, ਕਿਉਂਕਿ ਉਹ ਗੱਲਾਂ ਦੇ ਕਈ ਅਰਥ ਬਣ ਜਾਂਦੇ ਆ। ਪਰ ਮੋਟੇ ਤੌਰ ਤੇ ਮੈਂ ਇਹ ਗੱਲ, ਮੇਰਾ ਅੰਦਰੋਂ ਦਿਲ ਲਾਉਂਦਾ ਜਦੋਂ ਮੈਂ ਦੇਖਦਾ ਕਿ ਸਾਡੇ ਭਰਾ ਛੋਟੇ ਬੱਚੇ ਨੇ, ਸਮਝ ਹੁੰਦੀ ਨਹੀਂ, ਜਿਹਦੇ ਬਾਰੇ ਬੋਲ ਰਹੇ ਹੁੰਦੇ ਨੇ, ਉਹਦੀ ਪੰਥ ਲਈ ਘਾਲ ਕਮਾਈ, ਜੋ ਉਹਨੇ ਕੌਮ ਲਈ ਝੱਲਿਆ ਹੁੰਦਾ, ਉਹ ਸਾਰਾ ਕੁਝ ਸਿਫਰ ਕਰ ਦਿੰਦੇ। ਇੱਕ ਜੁਝਾਰੂ ਸਿੰਘ ਦੇ ਬਾਰੇ ਅਪਸ਼ਬਦ ਵਰਤੇ। ਉਹ ਮੇਰੇ ਕੋਲ ਜਦੋਂ ਆਪਦਾ ਦੁੱਖ ਰੋਇਆ, ਉਹਨੇ ਇੱਕੋ ਗੱਲ ਕਹੀ ਵੀ ਮੇਰੀ ਧੀ ਨੇ ਉਹ ਫੇਸਬੁੱਕ ਦੀ ਪੋਸਟ ਮੇਰੇ ਮੂਹਰੇ ਕਰਕੇ ਕਿਹਾ ਵੀ ਪਾਪਾ, ਐਸ ਕੌਮ ਲਈ ਤੁਸੀਂ ਮੈਨੂੰ 6 ਮਹੀਨੇ ਦੀ ਨੂੰ ਛੱਡ ਗਏ ਸੀ। ਸੋਚੋ। ਤੇ ਜਿਹੜੇ ਲੋਕ ਖਾਲਿਸਤਾਨ ਦੀ ਗੱਲ ਕਰਨ ਆਪਦੀ ਆਈਡੀ ਤੋਂ, ਬਾਬਾ ਜਰਨੈਲ ਸਿੰਘ ਦੀ ਫੋਟੋ ਲਾਉਣ, ਖੰਡੇ ਕਿਰਪਾਨ ਤੇ ਹੋਰ ਸਿੰਬਲ ਵਰਤਣ, ਉਹ ਖਾਲਿਸਤਾਨੀ ਕਾਹਦੇ ਖਾਲਿਸਤਾਨੀ ਆ? ਜਿਹੜੇ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਫੋਟੋਆਂ ਕੱਟ ਕੇ ਉਹਨਾਂ ਦੇ ਨਾਲ ਮਾੜੀਆਂ ਭੈੜੀਆਂ ਗੱਲਾਂ ਲਿਖ ਕੇ ਲਾਉਂਦੇ, ਪੋਸਟ ਕਰਦੇ। ਤੇ ਕਿਹਾ ਜਾਵੇ ਕਿ ਇਹ ਖਾਲਿਸਤਾਨੀ ਹੈ ਜੀ, ਇਹ ਇੰਨੀ ਵਧੀਆ ਗੱਲ ਕਰ ਰਹੇ ਨੇ, ਕਿਉਂਕਿ ਚਲੋ ਫਿਰ ਕੀ ਹੋ ਗਿਆ ਜੀ ਇਹਨਾਂ ਨੇ ਆਹ ਗੱਲ ਕੀਤੀ।
ਔਰ ਉਹਨਾਂ ਖਾਲਿਸਤਾਨੀਆਂ ਦੀ ਹਮਾਇਤ ਕਰਾਉਣ ਦੇ ਲਈ ਕਿਹਾ ਕਿਹਨਾਂ ਨੂੰ ਜਾ ਰਿਹਾ, ਜਿਨ੍ਹਾਂ ਨੇ ਪੰਥ ਲਈ ਆਪਣੀਆਂ ਜਾਨਾਂ ਵਾਰੀਆਂ, ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ। ਉਹਨਾਂ ਪਰਿਵਾਰਾਂ ਨੂੰ ਉਹ ਬੰਦੇ ਨਕਲੀ ਆਈਡੀ ਹੁੰਦੀ ਹੈ, ਉਹ ਗਾਲਾਂ ਕੱਢੀ ਜਾਂਦੇ ਨੇ ਤੇ ਸਾਡੇ ਬੰਦੇ ਉਹਨਾਂ ਨੂੰ ਹਮਾਇਤ ਕਰਦੇ ਆ, ਸਪੋਰਟ ਕਰਦੇ ਆ। ਉਹ ਦੁੱਖ ਹੁੰਦਾ ਜਿਹੜੀ ਆਈਡੀ ਚਾਹੇ ਉਹਦੇ ਤੇ ਕਹਿੰਦੇ ਕਹਾਉਂਦੇ ਖਾੜਕੂ ਜਰਨੈਲ ਦੀ ਫੋਟੋ ਲੱਗੀ ਹੋਵੇ, ਬਾਬਾ ਜਰਨੈਲ ਸਿੰਘ ਦੀ ਲੱਗੀ ਹੋਵੇ ਜਾਂ ਕਿਸੇ ਦੀ ਹੋਰ ਦੀ ਲੱਗੀ ਹੋਵੇ, ਜਿਹੜੀ ਅਨੈਤਿਕਤਾ ਫੈਲਾ ਰਹੀ ਹੈ, ਜਿਹੜੀ ਸਿੱਖ ਕੌਮ ਦੇ ਜਰਨੈਲਾਂ ਬਾਰੇ, ਸਾਡੀਆਂ ਧੀਆਂ ਭੈਣਾਂ ਬਾਰੇ ਨੈਗੇਟਿਵ ਗੱਲਾਂ ਕਰ ਰਹੀ ਹੈ, ਉਸ ਫੇਸਬੁੱਕ ਖਾਤੇ ਦੀ ਹਮਾਇਤ ਕਰਨ ਲਈ ਕਹਿਣਾ ਕਿ ਚਲੋ ਯਾਰ ਖਾਲਿਸਤਾਨ ਦੀ ਵੀ ਤਾਂ ਗੱਲ ਇੱਥੋਂ ਹੁੰਦੀ ਹੈ, ਇੱਕ ਕਿੱਧਰਲੀ ਸਿਆਣਪ। ਪਰ ਇਹ ਗੱਲਾਂ ਹੋ ਰਹੀਆਂ ਨੇ ਤੇ ਇਹਨਾਂ ਗੱਲਾਂ ਨੂੰ ਸਮਝਣ ਦੀ ਬਜਾਏ, ਇਹਨਾਂ ਗੱਲਾਂ ਨੂੰ ਮਨ ਦੇ ਉੱਤੇ ਵਿੱਚ ਆਪਦੇ ਵਿਚਾਰ 'ਚ ਲਿਆ ਕੇ ਕੋਈ ਨਤੀਜਾ ਕੱਢਣ ਦੀ ਬਜਾਏ ਐਵੇਂ ਹੁਲੀ ਹੋਏ ਹਾਥ ਹੋਏ ਫਲਾਨਾ ਬਹੁਤ ਵਧੀਆ, ਫਲਾਨਾ ਸਰਕਾਰੀਆ ਹੋ ਗਿਆ ਜੀ ਮਿੰਟ 'ਚ ਦੀ, ਤੇ ਅੱਖ 'ਚ ਅੱਖ ਪਾ ਕੇ ਜ਼ਰੂਰਤ ਨਹੀਂ ਹੈਗੀ ਗੱਲ ਕਰਨ ਦੀ ਵੀ ਕਿਸੇ ਨੂੰ ਪੁੱਛ ਹੀ ਲਈਏ ਪੰਜਾਬ ਦੇ ਵਿੱਚ ਕਿ ਯਾਰ ਫਲਾਨੇ ਬੰਦੇ ਬਾਰੇ ਸੋਸ਼ਲ ਮੀਡੀਆ ਉੱਤੇ ਆਹ ਪੜ੍ਹਿਆ। ਉਹ ਭਾਈ ਅਸਲੀ ਨਕਲੀ ਫੇਸਬੁੱਕ ਖਾਤੇ ਬਣਾ ਕੇ ਭਾਰਤੀ ਹਕੂਮਤੀ ਤੰਤਰ ਏਜੰਸੀਆਂ ਜਾਂ ਸਾਡੇ ਵਿੱਚੋਂ ਕੁਝ ਚੰਗੇ ਮਾੜੇ ਬੰਦੇ ਜੋ ਮਰਜ਼ੀ ਲਿਖੀ ਜਾਂਦੇ ਆ, ਸਭ ਕੁਝ ਸੱਚ ਨਾ ਮੰਨਿਆ ਕਰੀਏ। ਇੱਕ ਪਾਸੇ ਹਕੂਮਤੀ ਤੰਤਰ ਆ ਜਿਹਨੂੰ ਇਹ ਵਿਪਤਾ ਪਈ ਹੋਈ ਆ ਵੀ ਸਿੱਖ ਨੌਜਵਾਨੀ 'ਚ ਕੌਮ ਦੇ ਅੰਦਰ ਖਾਲਿਸਤਾਨ ਦਾ ਏਜੰਡਾ, ਪੰਥ ਪ੍ਰਤੀ ਫੇਰ ਜਾਗਰਤੀ ਆ ਰਹੀ ਆ ਤੇ ਉਹ ਆਪਦੇ ਤਰੀਕੇ ਨਾਲ ਇਹ ਸਾਰੇ ਕਾਸੇ ਨੂੰ ਕਾਊਂਟਰ ਕਰਨ ਲਈ ਨਵੀਆਂ ਚੀਜ਼ਾਂ ਲਿਆ ਰਹੇ। ਤੇ ਆਮ ਆਦਮੀ ਪਾਰਟੀ ਦੇ ਵਰਤਾਰੇ ਬਾਰੇ ਆਪਾਂ ਪਿੱਛੇ ਜੇ ਇੱਕ ਪ੍ਰੋਗਰਾਮ 'ਚ ਸਾਰੀ ਗੱਲ ਨੰਗੀ ਕੀਤੀ ਸੀ ਕਿ ਕਿਵੇਂ ਆਮ ਆਦਮੀ ਪਾਰਟੀ ਨੇ ਉਹ ਸਾਰੇ ਸਰਮਾਏ ਨੂੰ, ਉਹਨਾਂ ਸਾਰੇ ਲੋਕਾਂ ਨੂੰ ਖਾਲਿਸਤਾਨ ਦੇ ਰਾਹ ਵੱਲੋਂ ਮੋੜ ਕੇ ਭਾਰਤ ਮਾਤਾ ਕੀ ਜੈ ਕਹਾਇਆ। ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਾਰੇ ਮੈਂ ਕਹਿੰਦਾ ਕਿ ਇਹਦਾ ਤਾਂ ਅਗਲੇ ਬੁੱਤ ਲਾਉਣਗੇ, ਸੋਨੇ ਦੇ ਬੁੱਤ ਲੱਗ ਸਕਦੇ ਜਿਹੋ ਜਿਹਾ ਕੁਛ ਬਾਦਲ ਸਾਹਿਬ ਨੇ ਕੀਤਾ। ਬਾਦਲ ਸਾਹਿਬ ਨੇ ਤੇ ਬਰਨਾਲੇ ਨੇ ਤੇ ਇਹਨਾਂ ਸਾਰਿਆਂ ਲੀਡਰਾਂ ਨੇ 1984 ਤੋਂ ਬਾਅਦ ਜਿਹੜੀ ਸਿੱਖ ਕੌਮ ਨੇ ਖਾਲਿਸਤਾਨ ਦੇ ਰਾਹ ਪੈਣਾ ਸੀ, ਉਹਨਾਂ ਨੂੰ ਭਾਰਤ ਮਾਤਾ ਕੇ ਪੈਰਾਂ 'ਚ ਬਿਠਾਇਆ ਲਿਆ ਕੇ। ਜਿਹੜਾ ਨਾਤਾ ਟੁੱਟਿਆ ਸੀ ਉਹ ਦੁਬਾਰਾ ਜੋੜ ਦਿੱਤਾ ਤੇ ਅਗਲਿਆਂ ਦੇ ਲਈ ਉਹਨਾਂ ਦੀ ਕਿੰਨੀ ਵੱਡੀ ਕੀਮਤ ਆ। ਅਖਬਾਰਾਂ ਭਰਨਗੇ, ਸਭ ਕੁਝ ਕਰਨਗੇ, ਵੱਡੇ ਵੱਡੇ ਬੁੱਤ ਲਾ ਸਕਦੇ ਆ, ਪਦਮ ਭੂਸ਼ਣ ਜਾਂ ਹੋਰ ਤਾਂ ਕਿ ਵੱਡੇ ਤੋਂ ਵੱਡਾ ਜੇ ਕੁਝ ਹੋਵੇ ਉਹ ਦੇਣਗੇ ਜੀ ਇਹਨਾਂ ਨੂੰ। ਤੇ ਦੂਜੇ ਪਾਸੇ ਆ ਹੁਣ ਕੇਸ ਚੱਲਦਾ ਸੀ ਇਹਨਾਂ ਦੇ ਉੱਤੇ, ਬਾਦਲ ਪਰਿਵਾਰ ਦੇ ਉੱਤੇ, ਪਿਓ ਪੁੱਤ ਉੱਤੇ 2 ਸੰਵਿਧਾਨ ਰੱਖੇ ਹੋਏ ਨੇ। ਜਦੋਂ ਸ਼੍ਰੋਮਣੀ ਕਮੇਟੀ ਦੀ ਚੋਣ ਲੜਦੇ ਆ ਉਦੋਂ ਹੋਰ ਸੰਵਿਧਾਨ ਆ, ਜਦੋਂ ਵਿਧਾਨ ਸਭਾ ਦੀ ਐਮਐਲਏ ਐਮਪੀ ਦੀ ਚੋਣ ਲੜਦੇ ਆ ਉਦੋਂ ਹੋਰ ਸੰਵਿਧਾਨ। ਹੁਸ਼ਿਆਰਪੁਰ ਦੀ ਇੱਕ ਅਦਾਲਤ ਵਿੱਚ ਕੇਸ ਚੱਲਦਾ, ਅੱਜ ਇਹਨਾਂ ਦੇ ਹੱਕ ਵਿੱਚ ਫੈਸਲਾ ਹੋਇਆ ਵਾ ਉੱਥੇ, ਉਹ ਜਿਹੜਾ ਹੋਇਆ ਸੁਪਰੀਮ ਕੋਰਟ ਦੇ ਵਿੱਚ ਡਾਇਰੈਕਸ਼ਨ ਇਹਨਾਂ ਦੇ ਹੱਕ 'ਚ ਹੋਈ ਆ ਬਈ ਇਹਨਾਂ ਨੂੰ ਇਸ ਮਾਮਲੇ 'ਚ ਤਲਬ ਕਰਨ ਦੇ ਹੁਕਮ ਆ ਜਿਹੜੇ ਉਹ ਰੱਦ ਕੀਤੇ ਜਾਣ। ਤੇ ਐਂਡ ਰਿਜ਼ਲਟ ਇਹੀ ਆ ਕਿ ਹਕੂਮਤੀ ਤੰਤਰ ਨੇ ਇਹਨਾਂ ਦੇ ਹੱਕ 'ਚ ਭੁਗਤਣਾ। ਇੱਕ ਪਾਸੇ ਭਾਰਤ ਦਾ ਸਾਰਾ ਸਿਸਟਮ, ਸਾਰਾ ਕੁਝ, ਮੀਡੀਆ ਵੀ, ਹਰ ਚੀਜ਼ ਉਹਨਾਂ ਤਾਕਤਾਂ ਦੇ ਹੱਕ 'ਚ ਆ ਜਿਹੜੇ ਭਾਰਤ ਦੀ ਏਕਤਾ ਤੇ ਅਖੰਡਤਾ, ਭਾਈਚਾਰਕ ਸਾਂਝ, ਵਿਕਾਸ ਦੀਆਂ ਗੱਲਾਂ ਕਰਾਉਣ ਵਾਲੇ ਨੇ ਤੇ ਜਿਨ੍ਹਾਂ ਦਾ ਇਹ ਏਜੰਡਾ ਵੀ ਹਰ ਇੱਕ ਖਾਲਿਸਤਾਨੀ ਬੰਦੇ ਨੂੰ ਤੇ ਖਾਲਿਸਤਾਨੀ ਏਜੰਡੇ ਨੂੰ ਤੇ ਖਾਲਿਸਤਾਨੀ ਧਿਰ ਨੂੰ ਬਦਨਾਮ ਕਰਨਾ। ਤੇ ਇੱਕ ਪਾਸੇ ਤਾਂ ਇੱਥੇ ਰਹਿ ਕੇ ਲੋਕ ਉਸ ਸਾਰੇ ਕਾਸੇ ਨਾਲ ਭਿੜ ਰਹੇ ਨੇ, ਦੂਜੇ ਪਾਸੇ ਸਾਡੇ ਭੈਣ ਭਰਾ ਸੋਸ਼ਲ ਮੀਡੀਆ ਦੇ ਰਾਹੀਂ ਉਹਨਾਂ ਜਥੇਬੰਦੀਆਂ, ਉਹਨਾਂ ਸ਼ਖਸੀਅਤਾਂ ਨੂੰ ਭੰਡੀ ਜਾਂਦੇ ਆ ਜਿਨ੍ਹਾਂ ਲੋਕਾਂ ਨੇ ਆਪਦੀਆਂ ਸਾਰੀਆਂ ਜ਼ਿੰਦਗੀਆਂ ਕੌਮ ਦੇ ਲੇਖੇ ਲਾਤੀਆਂ। ਜੇਕਰ ਉਹਨਾਂ ਦੀ ਕਿਸੇ ਗੱਲ ਦੇ ਨਾਲ ਅਸਹਿਮਤੀ ਵੀ ਹੈ ਤਾਂ ਵੀ ਮੈਂ ਕਹਿੰਦਾ ਜੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੇਲੇ ਬੱਬਰ ਖਾਲਸਾ ਦੇ ਨਾਲ ਇੱਕ ਟਕਰਾਅ ਵਾਲੀ ਸਥਿਤੀ ਪੈਦਾ ਹੋਈ, ਸਭ ਨੂੰ ਪਤਾ। 1983 ਤੋਂ ਲੈ ਕੇ ਦਸੰਬਰ ਵਿੱਚ ਜੋ ਕੁਝ ਵਾਪਰਿਆ ਤੇ ਜਿਵੇਂ ਦਸੰਬਰ 1983 ਤੋਂ ਚੱਲ ਕੇ ਜੂਨ 84 ਤੱਕ ਦਾ ਦੌਰ ਆਉਂਦਾ, ਜੂਨ 84 ਦੇ ਘੱਲੂਘਾਰੇ ਮੌਕੇ ਆਖਰੀ ਪਲਾਂ ਤੇ ਜੰਗ ਦੇ ਮੈਦਾਨ ਦੇ ਵਿੱਚ ਜਦੋਂ ਮੋਰਚਾ ਲੱਗਿਆ ਉਦੋਂ ਦੋਨੇ ਧਿਰਾਂ ਦੀ ਨੇੜਤਾ ਦਾ ਵੀ ਸਾਨੂੰ ਪਤਾ, ਕਿਵੇਂ ਅਸਲਾ ਇੱਕ ਦੂਜੇ ਨੂੰ ਦਿੱਤਾ ਲਿਆ ਗਿਆ ਜਿੰਨਾ ਕਿ ਕਰ ਸਕਦੇ ਸੀ, ਪਰ ਫਿਰ ਵੀ ਗੱਲ ਨਹੀਂ ਬਣੀ। ਪਰ 1993 ਦੇ ਵਿੱਚ ਇੱਥੇ ਸਰਦਾਰ ਜਗਤਾਰ ਸਿੰਘ ਜਿਹੜੇ ਪੱਤਰਕਾਰ ਰਹੇ ਨੇ ਬੜੇ ਨਾਮਵਰ, ਉਹਨਾਂ ਦੀ ਕਿਤਾਬ ਆਈ ਸੀ ਖਾਲਿਸਤਾਨ ਬਾਰੇ, ਉਹਦੇ 'ਚ ਪੂਰਾ ਡਿਟੇਲ 'ਚ ਲਿਖਿਆ ਹੋਇਆ ਵੀ 1983 ਤੋਂ ਲੈ ਕੇ 1993 ਤੱਕ 10 ਸਾਲ ਬਾਅਦ ਬੱਬਰ ਖਾਲਸਾ ਦੀ ਲੀਡਰਸ਼ਿਪ ਨੇ ਠੋਕ ਵਜਾ ਕੇ ਐਲਾਨੀਆ ਤੌਰ ਤੇ ਬਿਆਨ ਕੀਤਾ ਕਿ ਸਾਤੋਂ ਉਦੋਂ ਕਿਵੇਂ ਗਲਤੀ ਹੋ ਗਈ ਸੀ। ਤੋਂ ਗਲਤੀਆਂ ਕਰ ਲੈਣੀਆਂ ਜਾਂ ਗਲਤੀਆਂ ਹੋ ਜਾਣੀਆਂ ਹੋਰ ਗੱਲ ਆ, ਉਹ ਬਹੁਤ ਵੱਡੇ ਹੁੰਦੇ ਜਿਹੜੇ ਮੰਨ ਲੈਂਦੇ। ਸੋ ਜਿਹੜੇ ਸਾਡੇ ਭੈਣ ਭਰਾ ਇਸ ਵੇਲੇ ਇਹ ਬਹੁਤ ਵੱਡੀ ਗਲਤੀ ਕਰ ਰਹੇ ਨੇ ਕਿ ਹਰ ਇੱਕ ਮੌਕੇ
ਕਿਸੇ ਖਾਸ ਖਾਲਿਸਤਾਨੀ ਬੰਦੇ ਜਾਂ ਖਾਲਿਸਤਾਨੀ ਧਿਰ ਦੇ ਮਗਰ ਹੋ ਕੇ ਬਾਕੀ ਸਾਰਿਆਂ ਨੂੰ ਭੰਡਣ ਉੱਤੇ ਨਿੰਦਣ ਉੱਤੇ ਪੂਰਾ ਜ਼ੋਰ ਲਾ ਦਿੰਦੇ ਆ। ਉਹਨਾਂ ਨੂੰ ਨਹੀਂ ਸਮਝ ਹੈਗੀ ਕਿ ਉਹ ਕੀ ਕਰ ਰਹੇ। ਇਹ ਨੀਤੀ ਚੰਗੀ ਨਹੀਂ ਹੈ, ਇਹ ਸਾਨੂੰ ਲੈ ਬੈਠੂਗੀ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਸਮਾਪਤੀ ਕਰਦਾ ਹੈ ਤੇ ਸਾਰੇ ਕੌਮ ਦੇ ਭੈਣ ਭਰਾਵਾਂ ਨੂੰ ਬੇਨਤੀ ਇਹ ਕਰਦਾ ਹੈ ਕਿ ਸਮਾਂ ਬਹੁਤ ਨਾਜ਼ੁਕ ਆ ਰਿਹਾ ਤੇ ਅਸਲੀ ਬੈਟਲਫੀਲਡ ਪੰਜਾਬ ਆ। ਤੇ ਇੱਥੇ ਵਾਲੇ ਜਿਹੜੇ ਸਾਡੇ ਭਰਾ ਇੱਥੇ ਮੈਦਾਨੇ ਜੰਗ ਵਿੱਚ ਦੁਸ਼ਮਣ ਦੇ ਸਾਹਮਣੇ ਡੀ ਦੇ ਵਿੱਚ ਖੇਡਦੇ, ਜਦੋਂ ਮੈਚ ਚੱਲਦਾ ਨਾ ਕੋਈ, ਉਦੋਂ ਡੀ ਦੇ ਵਿੱਚ ਖੇਡਦੇ ਹੁੰਦੇ ਕੁਝ ਬੰਦੇ। ਜਿਹੜੇ ਡੀ ਦੇ ਵਿੱਚ ਖੇਡਦੇ ਆ ਉਹਨਾਂ ਤੋਂ ਸਿੱਧਾ ਪੁੱਛਿਆ ਕਰੋ ਕਿ ਤੁਹਾਡੀ ਆਹ ਗੱਲ ਸਾਨੂੰ ਸਮਝ ਨਹੀਂ ਲੱਗੀ। ਨੰਬਰ ਅੱਜ ਕੱਲ੍ਹ ਆਮ ਨੇ ਸੋਸ਼ਲ ਮੀਡੀਆ ਉੱਤੇ, ਹਰੇਕ ਧਿਰ ਦੇ ਬੰਦੇ ਆ, ਉਹਨੂੰ ਪੁੱਛ ਲਿਆ ਕਰੋ ਕਿ ਤੁਹਾਡੀ ਆਹ ਗੱਲ ਦਾ ਮਤਲਬ ਕੀ ਹੈ, ਸਾਨੂੰ ਸਮਝਾ ਦਿਓ। ਤੇ ਜੇ ਨਹੀਂ ਵੀ ਉਸ ਗੱਲ ਨਾਲ ਕਾਇਲ ਤਾਂ ਸੋਸ਼ਲ ਮੀਡੀਆ ਉੱਤੇ ਉਹਨਾਂ ਨੂੰ ਕੈਟ ਟਾਊਟ ਬਦਨਾਮ ਕਰਨ ਦੀ ਗੱਲ ਤੋਂ ਬਚੀਏ। ਅਸਹਿਮਤ ਹੋਣ ਦਾ ਹੱਕ ਪੂਰਾ, ਪਰ ਕੌਮ ਲਈ ਲੜਨ ਵਾਲੇ ਸਾਰੇ ਬੰਦਿਆਂ ਨੂੰ ਮਿੰਟੋ ਮਿੰਟੀ ਸਰਟੀਫਿਕੇਟ ਵੰਡਣ ਵਾਲੀ ਗੱਲ ਸਾਨੂੰ ਲੈ ਬੈਠੂਗੀ। ਸੋ ਇੱਥੇ ਸਮਾਪਤੀ ਕਰਦੇ ਹਾਂ, ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।